ਬੱਲੇ ਬੰਦਾ ਸੀ ਕਿੱਦਾਂ ਕੀ ਹਾਲ ਚਾਲ ਵਧੀਆ ਵਧੀਆ ਕਿ ਤੁਸੀਂ ਦੱਸੋ ਬਹੁਤ ਵਧੀਆ ਕਾਲ ਸਾਰੇ ਮੈਨੂੰ ਪਤਾ ਲੱਗਾ ਕਿ ਤੂੰ ਆਸਟ੍ਰੇਲੀਆ 'ਚ ਪੱਕਾ ਹੀ ਆ ਗਿਆ ਉਹ ਬਸ ਉੱਥੇ ਹੁਣ ਜੀ ਜਾਂ ਹੀ ਲੱਗਦਾ ਤੁਹਾਨੂੰ ਪਤਾ ਹੀ ਬਥੇਰੀ ਕਮਾਈ ਕਰ ਲਈ ਸਾਰੀ ਉਮਰ ਥੋੜਾ ਹੁਣ ਠੇਕਾ ਥੋੜਾ ਲਿਆ ਜਵਾਕਾਂ ਦਾ ਵੀ ਹੁਣ ਤੇ ਕੀ ਕਰਦਾ ਸੀ ਉੱਥੇ ਮੈਂ ਟਰੱਕ ਚਲਾਉਂਦਾ ਰਿਹਾ ਜੀ ਉੱਥੇ ਕੰਮ ਬਹੁਤ ਕਰੇ ਉੱਥੇ ਕੰਮ ਦੀ ਛੱਡ ਦੋ ਜੀ ਇੱਥੇ ਵੀ ਕਹਿੰਦੇ ਟਰੱਕ ਪਾਏ ਹੁੰਦਾ ਟੈਕਸੀਆਂ ਪਾਈਆਂ ਇੱਥੇ ਚੱਲਦੀ ਹੈ ਗੱਲ ਲੈਣੇ ਆ 5-7 ਟਰੱਕ ਟਰਾਂਸਪੋਰਟ ਖੋਲਦੇ ਆਪਾਂ ਆਪ ਜੀ ਅੱਛਾ ਉਹ ਕੰਮ ਇੱਥੇ ਕਰਨਾ ਹੁੰਦੀ ਉਹ ਇੱਥੇ ਕਰਾਂਗੇ ਫਿਰ ਇੱਥੇ ਆਏ ਨਾ ਆਪਣੇ ਭਰਾਵਾਂ 'ਚ ਥੋੜਾ ਜਿਹਾ ਸਕੂਨ ਜਿਹਾ ਮਹਿਸੂਸ ਹੁੰਦਾ ਮੈਂ ਵੀ ਕਮਾਲ ਦੀ ਗੱਲ ਹੈ ਮਾਸਟਰ ਕਿਉਂ ਵੀ ਪਹਿਲਾ ਬੰਦਾ ਮਿਲਿਆ ਕਿ ਜਿਹੜਾ ਸੱਚੀ ਮੁੱਚੀ ਆ ਕੇ ਪਿੰਡ ਰਹਿਣ ਲੱਗਾ ਬਾਈ ਗੱਲਾਂ ਤਾਂ ਬਹੁਤ ਸੁਣੀਆਂ ਲੋਕ ਤਾਂ ਦੌੜਦੇ ਆ ਉੱਥੇ ਨੂੰ ਹੀ ਛੱਡ ਕੇ ਆ ਗਏ ਕੀ ਹਿਸਾਬ ਪੈਸੇ ਪੂਰੇ ਬਣਾ ਰਹੇ ਹੋਣੇ ਪੈਸੇ ਬਣ ਗਏ ਉਹੀ ਚੱਕਰ ਵਾ। ਚਲੋ ਠੀਕ ਆ ਆਪਦੀ ਜਗ੍ਹਾ ਪਰ ਇੱਕ ਸਕੂਨ ਵੀ ਚਾਹੀਦਾ ਨਾ ਜਿਹੜੀ ਪਿੰਡ ਦੀ ਮਿੱਟੀ 'ਚ ਸਕੂਨ ਆ ਉਹ ਫਿਰ ਬਾਹਰਲੀਆਂ ਕੰਟਰੀਆਂ 'ਚ ਉਹ ਥੋੜਾ ਨਹੀਂ ਇਹ ਤਾਂ ਗੱਲ ਬਿਲਕੁਲ ਸਕੂਨ ਦੀ ਤਾਂ ਹੁਣ ਗੱਲ ਇੰਨੀ ਤੂੰ ਇੱਥੇ ਗਰਮੀ ਦੇ ਵਿੱਚ ਲੂ ਹੋਣਾ ਰੰਗ ਕਾਲਾ ਕਰਾਉਣਾ ਕਿ ਤਾਂ ਯਾਰ ਹੁਣ ਆਪਾਂ ਤਾਂ ਫਸੇ ਆ ਹੁਣ ਉੱਥੇ ਦੇਖ ਠੰਡ ਆ ਜਾਂ ਤਾਂ ਇਦਾਂ ਕਰਿਆ ਕਰ 6 ਮਹੀਨੇ ਉੱਧਰ ਕੱਟਿਆ ਆਇਆ ਕਰ ਨਹੀਂ ਆਏ ਹੁਣ ਸਿਟੀਜ਼ਨ ਹੈਗੇ ਆ ਪੀਆਰ ਸਿਟੀਜ਼ਨ ਹੈਗੇ ਆ ਕੋਈ ਹੈ ਨਹੀਂ ਹੈ ਮਾਟਰਾ ਵਿਟਾਮਿਨ ਡੀ ਵੀ ਲੈਣਾ ਉਹਨੇ ਜਾ ਕੇ ਆਇਆ ਕਰਾਂਗੇ ਪੈਸੇ ਪੱਟ ਲਿਆਂਦੇ ਆਹ ਇਹ ਵੀ ਦੱਸਦੇ ਕਹਿੰਦੇ ਆਸਟ੍ਰੇਲੀਆ 'ਚ ਬੰਦੇ ਦਾ ਵਿਟਾਮਿਨ ਡੀ ਬੜਾ ਘਟਦਾ ਕਹਿੰਦੇ ਜਿਹੜਾ ਇਹ ਐਵੇਂ ਗੱਲਾਂ ਕਹਿਣ ਦੀਆਂ ਹੁੰਦੀਆਂ ਇਹ ਏਦਾਂ ਕੁਝ ਨਹੀਂ ਹੁੰਦਾ ਇਹ ਹੁਣ ਕਹਿੰਦੇ ਨਾ ਜਿਹੜਾ ਇੱਥੇ ਫੁੱਦੂ ਉਹ ਲਾਹੌਰ ਵੀ ਫੁੱਦੂ ਹਾਂ ਠੀਕ ਹੈ ਉਹ ਇੱਕ ਗੱਲ ਤਾਂ ਮੈਨੂੰ ਯਾਦ ਆਈ ਤੁਸੀਂ ਗੱਲ ਤੋਂ ਹੀ ਉਹ ਕਹਿੰਦੇ ਆ ਕਿ ਯੂਪੀ ਦੇ ਵਿੱਚ ਕੀ ਹੋਇਆ ਕੋਈ ਬਾਂਦਰ ਨਾ ਕਿਸ ਦਾ ਪੈਸੇ ਵਾਲਾ ਬੈਗ ਸੀ ਉਹ ਚੱਕ ਕੇ ਦਰਖਤ ਤੇ ਚੜ ਗਿਆ ਹੁਣ ਸੋਚਿਆ ਵੀ ਖਾਣਾ ਖੁਣਾ ਉਹਨਾਂ ਵਿੱਚ ਜਦੋਂ ਫੋਲਿਆ ਦੇ ਵਿੱਚੋਂ ਨਿਕਲਿਆ ਕੈਸ਼ ਪੈਸੇ ਅੱਛਾ ਆਹੋ ਪੈਸੇ ਅੱਛਾ ਇਹਨੇ 2 ਲੱਖ ਰੁਪਈਆ ਸੀ ਅੱਛਾ ਉਹਨੂੰ ਬਾਂਦਰ ਨੇ ਉੱਤੋਂ ਸਿੱਟਣਾ ਸ਼ੁਰੂ ਕਰਤਾ ਗੁੱਸੇ ਚਾਹੇ ਹਾਂ ਅੱਛਾ ਥੱਲੇ ਤਾਂ ਥੱਲੇ ਬੜੀ ਇਕੱਠੀ ਹੋ ਗਈ ਉਹਦਾ ਪੈਸੇ ਲੈ ਗਏ ਹੋਣੇ ਪੈਸੇ ਚੱਕ ਕੇ ਲੋਕ ਉਹਨੂੰ ਚਾਹ ਚੀਕਾਂ ਮਾਰੇ ਜਿਹੜੇ ਪੈਸੇ ਥੱਲੇ ਖਰੇ ਵੱਧ ਵਿਚਾਰੇ ਮਿਲਿਆ ਕਿ ਨਹੀਂ ਮਿਲਿਆ ਬਾਕੀ ਲੋਕੀ ਚੱਕ ਕੇ ਦੌੜ ਗਏ ਲੋਕਾਂ ਦਾ ਫੀਲ ਹੋਇਆ ਜਦੋਂ ਏਡੀ ਦੀ ਰੇਟ ਪਈਆ ਖਰੜਾ ਮਹੀਨਾ ਕ ਪਹਿਲਾਂ ਆਹੋ ਆਹੋ ਉਤੋਂ ਉਹਨੇ ਬੈਗ ਜਿਹੜਾ ਆ ਉੱਪਰੋਂ ਸਿੱਟਿਆ ਆਹੋ ਥੱਲੇ ਉਹ ਲੋਕੀ ਜਿਹੜੇ ਆ ਉਹ ਚੱਕ ਲੈ ਗਏ। ਡਰਾਈਵਰ ਸੀ ਉਹਦਾ ਇਕੱਠੇ ਕਰਦਾ ਤੇ ਕਈ ਵਾਰੀ ਜਿਹੜਾ ਆ ਰੁਪਈਏ 'ਚ ਇਦਾਂ ਹੋ ਜਾਂਦਾ ਤਾਂ ਯਾਰ ਰੁਪਈਆ ਤਾਂ ਉਦਾਂ ਵੀ ਇੰਡੀਆ ਦਾ ਬਹੁਤ ਡਿੱਗ ਹੀ ਜਾਂਦਾ ਹੁਣ ਉੱਥੇ ਵੀ ਉੱਡਦਾ ਹੀ ਫਿਰਦਾ ਹਲਕਾ ਹੀ ਜਾਂਦਾ ਹੋ ਗਿਆ ਇਹਨੂੰ ਜਾਨੀ ਕਹਿ ਲਓ ਵੀ ਬਾਂਦਰੇ ਉਡਾਉਂਦੇ ਫਿਰਦੇ ਆ ਹਾਂ ਸੱਚੀ ਨਾ, ਨਾਲੇ- ਬਾਂਦਰਾਂ ਦੇ ਹੱਥ ਆ ਗਿਆ ਰੁਪਈਆ ਨਾਲੇ ਕਹਿੰਦੇ ਆ ਹੁਣ ਰੁਪਈਏ ਇੱਥੇ ਇੰਡੀਆ 'ਚ ਵੀ ਪਲਾਸਟਿਕ ਦੇ ਚੱਲ ਪਣੇ ਆ ਮੋਦੀ ਨੇ ਕਿਹਾ ਵਿੱਚ ਹੈ ਨਾ ਭਾਈ ਮੈਂ ਵੀ ਸੁਣੀ ਸੀ ਖਬਰ ਜੀ ਉੱਥੇ ਚੱਲ ਪਰ ਜੇ ਪਲਾਸਟਿਕ ਦੇ ਆ ਪਲਾਸਟਿਕ ਦੇ ਬਣਨ ਦੇ ਨਾਲ ਕਿਹੜਾ ਇਹਦਾ ਭਾਅ ਵਧ ਜਾਣਾ ਹੈਨਾ ਇਹ ਤਾਂ ਹੈ ਵੀ ਜੇ ਜੇਬ 'ਚ ਰਹਿ ਲੂਗਾ ਧੋ ਹੋ ਜਾਣਗੇ ਤਾਂ ਪ੍ਰੋਬਲਮ ਨਹੀਂ ਪੈਣਾ ਖਰਾਬ ਨਹੀਂ ਹੋਣਗੇ ਹਾਂ ਨਾਲੇ ਉਦਾਂ ਵੀ ਯਾਰ ਤੁਸੀਂ ਉੱਥੋਂ ਜਾ ਕੇ ਆਏ ਆ ਬਿੰਦਿਆ ਬਈ ਬਾਹਰ ਤਾਂ ਜਿਹੜੇ ਆ ਪਲਾਸਟਿਕ ਦੇ ਜਿੱਦਾਂ ਤੁਸੀਂ ਗੱਲ ਨੋਟ ਚੱਲਦੇ ਆ ਪਰ ਆਪਾਂ ਤਾਂ ਇਹ ਕਹਿੰਦੇ ਆ ਮੇਕ ਇਨ ਇੰਡੀਆ ਡਿਜੀਟਲ ਇੰਡੀਆ ਬਣਾਉਣਾ ਬਈ ਆਪਾਂ ਨੂੰ ਤਾਂ ਰੁਪਈਆ ਹੁਣ ਚਾਹੀਦਾ ਹੀ ਨਹੀਂ ਉਹਦਾ ਬੈਂਕਾਂ ਤੋਂ ਬੈਂਕਾਂ ਟ੍ਰਾਂਜੈਕਸ਼ਨ ਹੋਣ ਆਪਣਾ ਆਹ ਪੇ ਸਿਸਟਮ ਚੱਲੇ ਉਹ ਇੰਨੇ ਆ ਇੰਡੀਆ ਦੇ ਵਿੱਚ ਇੰਨਾ ਕੁਝ ਚੱਲਿਆ ਆ ਆਪਾਂ ਭਲਾ ਉਹ ਕਰਾਉਣੇ ਕੀ ਆ ਕਰਾਉਣਾ ਤਾਂ ਇਹ ਆ ਵੀ ਨੋਟ ਦਾ ਰੇਟ ਵਧੇ ਮੈਨੂੰ ਗੱਲ ਦੱਸਾਂ ਮਾਸਟਰ ਜਿਹੜੇ ਵਿਚਾਰੇ ਇੰਨੀ ਮਿਹਨਤਾਂ ਕਰਕੇ ਕਾਲਾ ਧਨ ਜੋੜਦੇ ਆ ਉਹ ਕਿੱਥੇ ਜਾਣਗੇ ਉਹ ਆਏ ਨਾ ਜਿਹੜੇ ਪਿੰਡਾਂ 'ਚ ਬੈਠੇ ਉਹਨਾਂ ਨੂੰ ਜੋੜਨ ਲਾ ਦੇਣਾ ਸਹੀ ਆ ਭਈਆ ਦਾ ਹਾਲ ਕੁਛ ਨਹੀਂ ਡਿੱਗੀ ਜਾਣ ਉਹ ਯਾਰ ਮੈਂ ਤਾਂ ਹੋਰ ਗੱਲ ਸੁਣੀ ਉੜਦੀ ਮਾਸਟਰ ਤੈਨੂੰ ਜ਼ਿਆਦਾ ਪਤਾ ਹੋਣਾ ਕਹਿੰਦੇ ਕਿਸੇ ਪੇਪਰ 'ਚ ਕੱਢਿਆ ਵੀ ਇੰਡੀਆ ਦੀ ਰਿਜ਼ਰਵ ਬੈਂਕ ਆ ਉਹਨੇ $12 ਬਿਲੀਅਨ ਦਾ ਕਹਿੰਦੇ ਸੋਨਾ ਵੇਚ ਦਿੱਤਾ ਉਹ ਸਹੀ ਹੈ ਗੱਲ ਉਦਾਂ ਤਾਂ ਆ ਪਹਿਲਾਂ ਤਾਂ ਜਿੱਦਾਂ 2-4 ਦਿਨ ਜਿੱਦਾਂ ਗੱਲ ਚੱਲੀ ਇਹ ਉਦੋਂ ਤਾਂ ਸਾਰੇ ਬੜੇ ਦੀ ਚਿੱਟੀ ਸੀ ਬਈ ਇੰਨਾ ਯਾਰ ਫਰਕ ਪੈ ਗਿਆ ਵੀ ਇਹ ਤਾਂ ਦਿਵਾਲਾ ਹੀ ਨਿਕਲ ਗਿਆ ਇੱਕ ਤਰ੍ਹਾਂ ਵੀ ਆਪਣਾ 1992 ਚ ਇਦਾਂ ਹੋਇਆ ਸੀ ਹਾਲਾਤ ਹਨਾ ਵੀ ਜਦੋਂ ਵੀ ਆਪਾਂ ਨੂੰ ਸੋਨਾ ਜਿਹੜਾ ਆ ਗਹਿਣੇ ਰੱਖਣਾ ਪੈ ਗਿਆ ਪਰ ਵੇਚਿਆ ਨਹੀਂ ਸੀ ਵਿੱਚ ਗਹਿਣੇ ਰੱਖ ਦਿੱਤਾ ਐਤਕੀ ਵੀ ਇਦਾਂ ਹੀ ਕਹਿ ਰਹੇ ਸੀ ਇਹ ਇੱਕ ਅਖਬਾਰ ਨੇ ਰਿਪੋਰਟ ਛਾਪ ਦਿੱਤੀ ਪਰ ਹੁਣ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਨਹੀਂ ਵੀ ਸਾਡੇ ਕੋਲ 888 ਟਨ ਅਜੇ ਵੀ ਪਿਆ ਆ ਇਹ ਹੈ ਵੈਸੇ ਅਖਬਾਰ ਕਿਸੇ ਨੇ ਉਡਾਤੀ ਆ ਹੁਣ ਇਹ ਆ ਵੀ ਪਤਾ ਨਹੀਂ ਕਿਉਂ ਵੀ ਅਖਬਾਰਾਂ ਵਾਲੇ ਜਿਹੜੇ ਆ ਕੋਈ ਇਦਾਂ ਨਾਰਮਲ ਲਾਉਂਦੇ ਨਹੀਂ ਹੁੰਦੇ ਗੱਲ ਪਰ ਹੁਣ ਰਿਜ਼ਰਵ ਬੈਂਕ ਮਾੜਾ ਮੋਟਾ ਸ਼ਾਇਦ ਸੱਚ ਹੋਵੇ ਵੀ ਕੀ ਪਤਾ ਹੁਣ ਆ ਕੁਛ ਨਾ ਕੁਛ ਤਾਂ ਕਿਤੇ ਨਾ ਕਿਤੇ ਅਫਵਾਹ ਵੀ ਉੱਥੋਂ ਹੀ ਉੱਡਦੀ ਹੈ ਨਾ ਜਿੱਥੇ ਉਹ ਮਾੜਾ ਮੋਟਾ ਮੁੱਦਾ ਹੋਊਗਾ ਠੀਕ ਹੈ ਨਾ ਜਾਂ ਸਲਾਹ ਕੀਤੀ ਵੇਚਣ ਦੀ ਮਗਰ ਰੌਲਾ ਪੈ ਗਿਆ ਤਾਂ ਹਟ ਗਿਆ ਹੋਣਗੇ ਇਹ ਹੋ ਸਕਦਾ ਇਹ ਵੀ ਗੱਲ ਆ ਵੀ ਦੇਖ ਲਓ ਕਰਕੇ ਜੇ ਚੱਲ ਗਿਆ ਤੂਤੀ ਚੱਲ ਗਈ ਤਾਂ ਠੀਕ ਹੈ ਤਾਂ ਨਾ ਸਹੀ ਹਾਂ ਪਰ ਹਾਲਾਤ ਬਹੁਤ ਮਾੜੇ ਹੋਈ ਜਾਂਦੇ ਆ ਜੇ ਆਪਾਂ ਇਕਨੋਮਿਕਸ ਨੂੰ ਜਿਹੜੇ ਜਾਣਦੇ ਆ ਆਪਣੇ ਪੂਰੇ ਏਸ਼ੀਆ ਦੇ ਵਿੱਚ ਇੰਡੀਆ ਦਾ ਰੁਪਈਆ ਸਭ ਤੋਂ ਜ਼ਿਆਦਾ ਗਤੀ ਨਾਲ ਇੰਡੋਨੇਸ਼ੀਆ ਤੋਂ ਬਾਹਰ ਡਿੱਗ ਰਿਹਾ ਬਾਕੀ ਈਵਨ ਪਾਕਿਸਤਾਨ ਦਾ ਰੁਪਈਆ ਮਜ਼ਬੂਤ ਹੋਈ ਜਾਂਦਾ ਅੱਛਾ ਮੈਂ ਹੋਰ ਗੱਲ ਸੁਣੀ ਨਾ ਇਹਦਾ ਪੇਪਰ ਸੀਗਾ ਕਹਿੰਦੇ ਵੀ ਜਿਹੜੇ ਆਪਣੇ ਹਿੰਦੁਸਤਾਨ ਦੇ ਮੰਦਿਰ ਆ ਨਾ ਉਹਨਾਂ ਦੇ ਵਿੱਚ ਬੜਾ ਸੋਨਾ ਪਿਆ ਇੱਕ ਮੰਦਿਰ ਵਿੱਚ ਦੱਸਦੇ ਆ 10 ਟਨ ਸੋਨਾ ਪਿਆ ਇੱਕ ਮੰਦਿਰ ਦੇ ਵਿੱਚ ਅੱਛਾ ਹਾਂ ਹਿਸਾਬ ਲਾ ਲਓ 200 ਲੱਖ ਕਰੋੜ ਦਾ ਕਰਿਆ ਕਹਿੰਦੇ
ਤੇ ਪੰਜਾਬ ਇੰਡੀਆ ਦੇ ਵਿੱਚ ਗਰੀਬੀ ਫੇਰ ਇੰਨੀ ਆ ਐਵੇਂ ਥੋੜਾ ਸੋਨੇ ਦੀ ਚਿੜੀ ਹਿੰਦੁਸਤਾਨ ਨੂੰ ਗਿਆ। ਇੰਡੀ ਚ ਗੱਲਾਂ ਕਰਦੇ ਸੀ, ਕਹਿੰਦੇ ਵੀ ਜਿਹੜੇ ਇੰਡੀਆ 'ਚ ਕੁੜੀਆਂ ਜਾਂ ਬੁੜੀਆਂ ਆਪਣੀਆਂ, ਹਾਂਜੀ ਉਹਨਾਂ ਦੇ ਕੋਲ ਇੰਨਾ ਸੋਨਾ ਇੱਥੇ ਪਿਆ, ਸਾਰੇ ਵਰਲਡ ਕੋਲ ਇੰਨਾ ਸੋਨਾ ਹੈ ਨਹੀਂ। ਹਾਂ, ਜਿਹੜਾ ਆਪਣੀਆਂ ਘਰਾਂ ਦੀਆਂ ਘਰਾਂ 'ਚ ਪੇਟੀਆਂ ਰੱਖਿਆ, ਪੇਟੀਆਂ 'ਚ ਰੱਖਿਆ ਹੈ। ਉਹ ਤਾਂ ਪੇਟੀਆਂ ਤਾਂ ਇਦਾਂ ਆ ਵੀ ਇੱਕ ਪੇਟੀ ਤੋਂ ਦੂਜੀ ਪੇਟੀ, ਬਿਲਕੁਲ, ਜਿੱਦਾਂ ਇੱਕ ਆਪਾਂ ਪੱਗਾਂ ਦੀ ਨਿਸ਼ਾਨੀ ਜਿਹੀ ਲਾ ਦਿੰਦੇ ਆ, ਇੱਕ ਆਹ ਜਦੋਂ ਵੀ ਵਿਆਹ ਹੁੰਦਾ ਹੈ, ਲਓ ਜੀ ਕੁੜੀ ਨੂੰ ਪਾਉਣਾ ਆਪਾਂ ਸੈੱਟ, ਆਹ ਸਰਪੰਚ ਸਾਹਿਬ ਇਦਾਂ ਹੀ ਹੁੰਦੀ ਆ ਨਾ, ਇਦਾਂ ਬੋਲੀ ਮੁੰਦੀ ਆਉਣੀ ਆ, ਦੇਖੋ ਕੜਾ ਪਾਇਆ ਆ, ਇਦਾਂ ਹੀ ਆਇਆ ਹੁਣ ਉਹਦਾ ਨਹੀਂ ਉਹ ਖਰੀਦਦਾ, ਵਿਆਹ ਸ਼ਾਦੀਆਂ 'ਚ ਇੱਕ ਦੂਜੇ ਤੇ ਪਾ ਦਿੰਦੇ ਆ, ਉਹ ਬਾਅਦ ਦੇ ਵਿੱਚ ਇੱਥੇ ਲੁੱਟਾਂ ਖੋਹਾਂ ਕਿੰਨੀਆਂ ਆ, ਬੰਦਾ ਡਰਦਾ ਜਿਹੜਾ ਆ ਪੇਟੀ 'ਚ ਰੱਖ ਦਿੰਦਾ, ਬਿਲਕੁਲ ਉਹ ਪੇਟੀ 'ਚ ਪਿਆ ਉਹ ਰਹਿੰਦਾ। ਪੇਟੀ ਦੀ ਸ਼ਾਨ ਹੀ ਆ, ਆਪਣੀ ਤਾਂ ਹੈ ਨਹੀਂ। ਲੋੜ ਪਈ ਤੋਂ ਲੋੜ ਪਈ ਤੋਂ ਉਹ ਤਾਂ ਪੇਟੀ ਨੂੰ ਗਹਿਣੇ ਬਣਾ ਕੇ ਦਿੱਤੇ ਅਸਲ ਹੋ ਦੇ ਵਿੱਚ ਤਾਂ ਸੋਨਾ ਪਹਿਲਾਂ ਸੀ ਨਾ, ਬਜ਼ੁਰਗਾਂ ਨੇ ਉਹ ਸਾਂਭ ਕੇ ਰੱਖਿਆ ਹੋਇਆ, ਜਾਂ ਜ਼ਮੀਨਾਂ ਜਾਇਦਾ ਤੁਸੀਂ ਦੇਖਿਆ ਹੋਣਾ, ਹੁਣ ਆਪਾਂ ਭੱਜ ਲਏ ਗੱਡੀਆਂ ਪਿੱਛੇ, ਕੋਠੀਆਂ ਪਿੱਛੇ। ਪਹਿਲਾਂ ਕੀ ਸੀ, ਬਜ਼ੁਰਗ ਜਾਂ ਨਾਲ ਦਾ ਕਨਾਲ ਜਗ੍ਹਾ ਮੁੱਲ ਵਿਕਦੀ ਆ, ਹਾਂਜੀ ਆਪਾਂ ਐਤਕੀ ਔਖੇ ਸੌਖੇ ਸਾਰ ਲੈਂਦੇ ਆ, ਉਹ ਲੈ ਲੈਂਦੇ ਆ। ਹਾਂਜੀ, ਹੁਣ ਅਗਲਾ ਕਹਿੰਦਾ ਯਾਰ ਫਲਾਨਾ ਟਰੈਕਟਰ ਲੈ ਕੇ ਆਇਆ, ਮੈਂ ਵੀ ਉਦਾਂ ਦਾ ਮੈਂ ਕਿੱਲਾ ਵੇਚ ਕੇ ਲੈ ਕੇ ਆਉਣਾ ਵਾ, ਉਹ ਲੋਨ ਤੇ ਲੈ ਕੇ ਆਇਆ, ਮੈਂ ਕੈਸ਼ ਲੈ ਕੇ ਆਇਆ। ਆਹ ਮੁੱਦੇ ਚੱਲ ਪਏ ਆਪਣੇ ਪੰਜਾਬ ਦੇ, ਇਸੇ ਕਰਕੇ ਲੋਕ ਥੱਲੇ ਨੂੰ ਡਿੱਗਣਾ ਸਟਾਰਟ ਹੋ ਗਏ, ਰਸਤੇ ਖਤਮ ਹੁੰਦੇ ਜਾਂਦੇ ਆ। ਬਾਕੀ ਕਈਆਂ ਨੇ ਜ਼ਮੀਨਾਂ ਵੇਚੀਆਂ, ਜਿਵੇਂ ਕਿਹਾ ਉਹ ਕਹਿੰਦੇ ਮੇਰਾ 1.5 ਕਰੋੜ ਦਾ ਖੱਤਾ ਵਿਕ ਗਿਆ, ਉਹ ਕਹਿੰਦੇ ਮੇਰਾ 5 ਕਰੋੜ ਦਾ ਖੱਤਾ ਵਿਕ ਗਿਆ। ਉਹ ਕਰਦੇ ਕੀ, ਖੱਤਾ ਵੇਚ ਕੇ ਖਾ ਲੈਂਦੇ ਉਹ ਕੋਠੀ ਸੋਹਣੀ ਪਾ ਲੈਂਦੇ ਆ, ਕਾਰਾਂ ਸੋਹਣੀਆਂ ਲੈ ਲੈਂਦੇ ਆ, ਖਰਚ ਵਧੀਆ ਵਧਾ ਲੈਂਦੇ ਆ। ਜਦੋਂ ਮੁੱਕ ਜਾਂਦਾ ਆ ਫਿਰ ਸਰਕਾਰ ਨੂੰ ਗਾਲਾਂ ਕੱਢਦੇ ਆ, ਜ਼ਮੀਨ ਨਹੀਂ ਵੇਚੋ, ਜ਼ਮੀਨ ਕੋਲ ਰੱਖੋ। ਜ਼ਮੀਨ ਵੇਚਣੀ ਨਹੀਂ ਚਾਹੀਦੀ, ਮੈਂ ਮੰਨਦਾ, ਪਰ ਜੇ ਜ਼ਮੀਨ ਵੇਚ ਕੇ ਤੁਸੀਂ ਪੈਸਾ ਸਹੀ ਥਾਂ ਲਾ ਦਿਓ, ਨੁਕਸਾਨ ਕੋਈ ਨਹੀਂ। ਹੁਣ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇੱਕ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, ਉਹਨਾਂ ਨੇ ਕੀ ਸੋਚਿਆ ਸੀਗਾ, ਬਈ ਹਰੇਕ ਬੰਦਾ ਗਰੀਬ ਆ, ਇਹਨਾਂ ਕੋਲੇ ਜ਼ਮੀਨ ਹੈਗੀ ਆ, ਥੋੜੀ ਥੋੜੀ ਆਪਾਂ ਕਾਲਾ ਧਨ ਕਢਾ ਲੈਂਦੇ ਆ, ਲੋਕਾਂ ਕੋਲੇ ਕਾਲਾ ਧਨ ਬਹੁਤ ਜ਼ਿਆਦਾ ਸੀ, ਰੇਟ ਚੱਕ ਦੋ ਜ਼ਮੀਨਾਂ ਦੇ, ਮਤਲਬ ਕਿ ਰੇਟ ਜਦੋਂ ਵੱਧ ਗਏ ਜ਼ਮੀਨਾਂ ਦੇ, ਕਾਲਾ ਧਨ ਆਪੇ ਕੱਢਣਗੇ, ਉਹ ਲੋਕਾਂ ਦੇ ਸਿਰ ਤੇ ਜਿਹੜਾ ਲੱਖ 2-2 4-4 ਲੱਖ ਰੁਪਇਆ ਕਰਜ਼ਾ ਖਤਮ ਹੋ ਜਾਊਗਾ, ਲੋਕ ਕਰਜ਼ਾ ਲਾ ਲੈਣਗੇ। ਲੋਕਾਂ ਨੇ ਕੀ ਕੀਤਾ, ਹੁਣ ਜਿਹਦੇ ਕੋਲ ਕਿੱਲਾ ਜੀ ਅਗਲਾ ਕਹਿੰਦਾ 25 ਲੱਖ ਦਾ ਕਿੱਲਾ 75 ਲੱਖ ਦਾ ਹੋ ਗਿਆ, ਵੇਚ ਦੋ, ਕੋਠੀਆਂ ਖੜੀਆਂ ਕਰ ਲੀਆਂ, ਗੱਡੀਆਂ ਲੈ ਲਈਆਂ, ਸਾਰਾ ਕੁਝ ਲੈ ਲਿਆ, ਲੋਨ ਫਿਰ ਉੱਥੇ ਦਾ ਉੱਥੇ ਖੜਾ। ਹੁਣ ਸਰਕਾਰ ਵੀ ਵਿਚਾਰੀ ਕੀ ਕਰੂਗੀ ਤੁਹਾਡੇ ਤੇ ਦੱਸੋ, ਜਦੋਂ ਤੁਸੀਂ ਆਪ ਹੀ ਨਹੀਂ ਚਾਹੁੰਦੇ ਅਸੀਂ ਕਰਜ਼ਾ ਲਾਉਣਾ। ਕਰਜ਼ਾ ਚੱਕ ਕੇ ਤੁਸੀਂ ਕੋਠੀਆਂ ਪਾਉਣੇ ਹੋ ਤੇ ਕਾਰ ਨਾਲ ਲਾ ਦਿਓਗੇ ਤੁਸੀਂ ਕਰਜ਼ਾ, ਕੋਠੀ ਨੇ ਕੋਈ ਤੁਹਾਨੂੰ ਰਿਟਰਨ ਥੋੜੀ ਦੇਣੀ ਹੈ। ਦੱਸਦਾ ਇਹ ਜਲੰਧਰ ਦੀ ਗੱਲ ਆ, ਮੁੰਡਾ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ, ਉਹਦੇ ਸਕੇ ਚਾਚੇ ਦੇ ਪੁੱਤ ਨੇ ਆਪਣੀ ਆਪਸ ਦੇ ਵਿੱਚ ਚਾਚਿਆਂ ਤਾਇਆਂ ਨਾਲ ਮਾੜੀ ਮੋਟੀ ਕਹਾ ਸੁਣੀ ਹੋ ਜਾਂਦੀ ਆ। ਇਹਦਾ ਮਤਲਬ ਇਹ ਨਹੀਂ ਵੀ ਆਪਾਂ ਉਹਦਾ ਨੁਕਸਾਨ ਕਰੀਏ ਜਾਂ ਉਹ ਆਪਣਾ ਨੁਕਸਾਨ। ਚਾਚੇ ਤਾਏ ਦੋ ਭਰਾ ਹੀ ਹੁੰਦੇ ਆ, ਇਕੱਠੇ ਤੁਰੇ ਫਿਰਦੇ ਰਹੇ, ਵੱਡੇ ਨੇ ਜਾਣਾ, ਤਾਏ ਦੇ ਪੁੱਤ ਨੇ ਬਾਹਰ ਜਾਣਾ ਸੀਗਾ, ਚਾਚੇ ਦਾ ਪੁੱਤ ਉਹਨੂੰ ਸ਼ਾਪਿੰਗ ਕਰਾਉਂਦਾ ਰਿਹਾ, ਉਸੇ ਚਾਚੇ ਨੇ ਆਪਦੇ ਸਕੇ ਭਤੀਜੇ ਦੇ ਚਿੱਟੇ ਦਾ ਕੇਸ ਪਵਾ ਕੇ ਅੰਦਰ ਕਰਾਤਾ, ਉਹ ਨਾ ਬਾਹਰ ਜਾਣ ਜੋਗਾ ਨਾ ਅੰਦਰ ਜਾਣ ਦਿੰਦਾ। ਹੁਣ ਇੱਥੇ ਤੁਸੀਂ ਦੱਸੋ ਵੀ ਇਹ ਰਿਸ਼ਤਿਆਂ ਦਾ ਖੂਨ ਨੈਤਿਕਤਾ ਦਾ ਨਿਗਾਹ ਹੋ ਗਿਆ। ਪਤਾ ਕੀ ਆ ਬਿੰਦੇ, ਤੂੰ ਆਇਆ ਬਾਹਰੋਂ, ਤੇਰੀ ਸੋਚਣੀ ਹੈਗੀ ਆ ਹੋਰ। ਹੁਣ ਭਰਾਵਾ ਇੱਥੇ ਆਏ ਉੱਤੇ ਆਇਆ, ਕਿਸੇ ਦੇ ਉੱਤੇ ਵੀ ਇਤਬਾਰ ਨਹੀਂ ਤੁਸੀਂ ਕਰ ਸਕਦੇ। ਇਹ ਹੈ ਤਾਂ ਕਿਤੇ ਨਾ ਕਿਤੇ ਇਹ ਗਲਤ ਹੈ। ਜਿਹੜੇ ਅਸੀਂ ਬਿਨਾਂ ਨਜ਼ਾਰੇ ਲੈਣੇ ਤੈਂ ਨਹੀਂ ਅਜੇ ਦੇਖੇ ਨਜ਼ਾਰੇ ਤਾਂ ਨਜ਼ਾਰੇ। ਮੈਂ ਇੱਕ ਗੱਲ ਦੱਸਦਾ ਬਜ਼ੁਰਗੋ ਤੁਹਾਨੂੰ, ਵੀ ਜਿਹੜੇ ਨਜ਼ਾਰੇ ਤੁਸੀਂ ਇੱਥੇ ਬੈਠੇ ਲੈਂਦੇ ਹੋ ਨਾ, ਬਾਹਰ ਉਹ ਨਜ਼ਾਰੇ ਨਹੀਂ ਹੈ। ਤੁਹਾਨੂੰ ਇਹ ਲੱਗਦਾ ਬਾਹਰ ਪਤਾ ਨਹੀਂ ਬੰਦੇ ਪਤਾ ਨਹੀਂ ਪੈਸੇ ਤੋੜ ਕੇ ਇੰਡੀਆ 'ਚ ਸਿੱਟੀ ਜਾਂਦੇ ਆ, ਤੁਸੀਂ ਕੋਠੀਆਂ ਦੇਖ ਲੈਂਦੇ ਆ, ਤੁਸੀਂ ਕਦੇ ਸਟਰਗਲ ਨਹੀਂ ਦੇਖਿਆ ਉਹਨਾਂ ਦਾ। ਤੁਸੀਂ ਇੱਥੇ 4 ਵਜੇ ਨਹੀਂ ਉੱਠਦੇ ਹੋਵੋਗੇ, ਅਗਲਾ 3:30 ਵਜੇ ਉੱਠ ਕੇ ਨਹਾ ਧੋ ਕੇ ਰੋਟੀ ਰਾਤ ਦੀ ਬਣੀ ਹੋਈ ਚੱਕ ਕੇ ਟਿਫਨ 'ਚ ਪਾ ਕੇ ਤੁਰ ਪੈਂਦਾ ਵਾ। ਉਹਨੂੰ ਆਏ ਨਹੀਂ ਪਤਾ ਵੀ ਸ਼ਾਮ ਨੂੰ ਰੋਟੀ ਆ ਕੇ ਖਾਣੀ ਆ ਜਾਂ ਨਹੀਂ ਖਾਣੀ, ਮੈਂ ਸੌਂ ਹੀ ਜਾਣਾ ਆ ਕੇ। ਇੱਥੇ ਤੁਸੀਂ 2 ਟਾਈਮ 3 ਟਾਈਮ ਰੱਜਵੀਂ ਰੋਟੀ ਖਾਣੀ ਆ, ਇੱਥੇ ਹੀ ਸਮਝ ਜਾਂਦੇ ਵੀ ਖਰੇ ਨੂੰ ਮਾਂਜਾ ਹੀ ਫੜਿਆ ਉੱਥੇ ਜਾ ਕੇ। ਚੱਲਦੀ ਆ ਹਵਾ, ਪੌਣ ਚੱਲਦੀ ਆ, ਉੱਥੇ ਕੋਈ ਪੌਣ ਨਹੀਂ। ਵਿਦਿਆ ਵੀ ਜਿਹੜੀ ਆਪਾਂ ਗੱਲ ਕਰਦੇ ਵੀ ਇੱਥੇ ਬੈਠੇ ਇਦਾਂ ਹੁੰਦੇ ਆ, ਸਾਡੇ ਤੇ ਇਦਾਂ ਆ। ਹੁਣ ਵੀ ਆ ਜਿੱਦਾਂ ਤਾਇਆ ਬੈਠਾ ਆ, ਮੈਨੇਜਰ ਬੈਠਾ, ਸਰਪੰਚ ਬੈਠਾ, ਚਾਹ ਮਗਰ ਬੀਬੀਆਂ ਨੇ ਲੈ ਕੇ ਆਉਣੀ ਆ, ਭੁੱਖੇ ਕਾਹਤੇ ਬੈਠੇ ਆ ਚਾਹ ਪੀ ਲਓ। ਇਹ ਵੀ ਬਹੁਤ ਵੱਡੀ ਰਿਸਪੈਕਟ ਹੋ ਗਈ ਨਾ, ਵੀ ਸਾਡੇ ਬਜ਼ੁਰਗ ਉੱਥੇ ਬੈਠੇ ਤਾਸ਼ ਖੇਡਦੇ ਆ ਤੇ ਉਹਨੂੰ ਕਮੀ ਨਾ ਹੋਵੇ। ਬਸ ਪਰ ਜਿਹੜੀ ਮੁੱਕਦੀ ਗੱਲ ਤਾਂ ਇਹਦੀ ਗੱਲ ਆਪਾਂ ਜੇ ਮੁਕਾਈਏ, ਜਿੱਦਾਂ ਤੁਸੀਂ ਗੱਲ ਦੱਸੀ ਆ ਵੀ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਥਾਂ ਸਰ ਕਿੱਥੇ ਲਾਉਣਾ ਅਸੀਂ ਪੈਸਾ। ਇਸੇ ਕਰਕੇ ਵਧੀਆ ਚੀਜ਼ ਆ ਵੀ ਮੰਦਰਾਂ 'ਚ ਪਿਆ ਸੋਨਾ 10 ਟਨ, ਇਹਨੀ ਬਾਹਰ ਕੱਢ ਕੇ ਵੀ ਉਹਦਾ ਸਤਿਆਨਾਸ਼ ਹੀ ਕਰਦਾ। ਘੱਟੋ ਘੱਟ ਸਾਡੇ ਕੋਲ ਪਿਆ ਦਾ, ਘੱਟੋ ਘੱਟ ਸਾਡਾ ਪੇਟੀਆਂ 'ਚ ਜੇ ਪਿਆ ਆ, ਇਹਨੀ ਬਾਹਰ ਕੱਢ ਕੇ ਵੀ ਕਿਹੜਾ ਉੱਥੇ ਮਾਥੀੜਾ ਦੀਆਂ ਕੋਈ ਫੇਰ ਮਾਰਕੀਟ ਦੇ ਵਿੱਚ ਲਾਉਣੇ ਆ, ਇਹਨੀ ਆਹੀ ਕੱਪਾਂ ਦੇ ਵਿੱਚ ਲਾ ਦੇਣੇ ਆ। ਵੀ ਮੋਟਰ ਦਾ ਜਿੱਦਾਂ ਇੱਕ ਜੈਕੀ ਸ਼ਰੌਫ ਦੀ ਇੱਕ ਬਹੁਤ ਵਧੀਆ ਉਹਦੀ ਇੰਟਰਵਿਊ ਸੀ, ਉਹ ਕਹਿੰਦਾ ਵੀ ਜਿਸ ਵੇਲੇ ਲੋਕੀ ਅਪਾਰਟਮੈਂਟ ਖਰੀਦਦੇ ਸੀ, ਬੰਗਲੇ ਖਰੀਦਦੇ ਸੀ, ਮੈਂ ਗੱਡੀਆਂ ਦਾ ਸ਼ੌਂਕ ਪਾਲੀ ਰੱਖਿਆ, ਮੈਂ ਮਹਿੰਗੀ ਤੋਂ ਮਹਿੰਗੀ ਗੱਡੀ
ਦਿਖਾਵਾ। ਹੁਣ ਅੱਜ ਕਹਿੰਦਾ ਉਹ ਗੱਡੀਆਂ ਜ਼ੀਰੋ ਹੋ ਗਈਆਂ ਉਹਨਾਂ ਵੇਲਿਆਂ ਦੀਆਂ, ਬੈਂਗਲੌਰ ਮਹਿੰਗੇ ਹੋ ਗਏ ਤੇ ਬੰਗਲੇ ਕਿੱਥੇ ਚਲੇ ਗਏ, ਅਪਾਰਟਮੈਂਟ ਕਿੱਥੇ ਚਲੇ ਗਏ। ਇਹ ਗੱਲ ਇਹ ਸਾਨੂੰ ਸਮਝਣੀ ਪੈਣੀ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਜੇ ਪੈਸਾ ਸਾਡੇ ਕੋਲ ਹੈਗਾ ਅਸੀਂ ਉਹ ਲਾਉਣਾ ਕਿੱਥੇ ਆ। ਹੁਣ ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਗਾਇਕਾਂ ਦੀ ਲੈ ਲਓ। ਗਾਇਕ ਕਹਿੰਦੇ ਵੀ ਇਦਾਂ ਦਾ ਵੀ ਆ, ਕਿੱਥੇ ਗਾਇਕ ਹੋਇਆ ਵੀ ਜਿਹੜਾ 100 ਦੇ ਰੁਪਈਏ 'ਚ ਤਮਾਕੂ ਪਾ ਕੇ ਸਿਗਰਟ ਲਾ ਕੇ ਪੀਂਦਾ, ਇੰਨਾ ਪੈਸਾ ਸੀ। ਪਰ ਜਦੋਂ ਐਂਡ ਹੋਇਆ ਕੁਝ ਨਹੀਂ। ਐਂਡ ਕੰਗਾਲੀ ਦੇ ਵਿੱਚ ਬਹੁਤ ਜ਼ਿਆਦਾ ਕਲਾਕਾਰਾਂ ਦੇ ਵਿੱਚ ਇੱਦਾਂ ਹੁੰਦਾ, ਕਿਉਂਕਿ ਪੈਸਾ ਆਉਂਦਾ। ਉਹ ਜਦੋਂ ਪੈਸਾ ਆਉਂਦਾ ਉਹ ਇਹ ਨਹੀਂ ਸੋਚਦੇ ਵੀ ਇਹਨੂੰ ਅਸੀਂ ਇਨਵੈਸਟਮੈਂਟ ਕਰੀਏ, ਉਹ ਇਹ ਸੋਚਦੇ ਰਹਿੰਦੇ ਵੀ ਸਾਰੀ ਉਮਰ ਹੀ ਸ਼ਾਇਦ ਇੱਦਾਂ ਪੈਸਾ ਆਈ ਜਾਣਾ, ਫੁਕਰਾ ਬਣ। ਬਸ। ਹੁਣ ਇੱਥੇ ਧਰਮਪ੍ਰੀਤ ਸਿੰਗਰ ਤੁਸੀਂ ਜਾਣਦੇ ਹੋਵੋਗੇ ਵੀ ਆਹੋ ਉਹ ਉਹਨਾਂ ਟਾਈਮਾਂ ਦੇ ਵਿੱਚ ਪੂਰਾ ਮਸ਼ਹੂਰ ਸੀ। ਹਾਂਜੀ ਹਾਂ। ਠੀਕ ਆ ਨਾ, ਸੁਸਾਈਡ ਕਰ ਗਿਆ ਵਿਚਾਰਾ ਉਹ। ਚਲੋ ਮੈਂਟਲੀ ਤੌਰ ਤੇ ਡਿਸਟਰਬ ਸੀ ਜਾਂ ਹਾਲਾਤ ਉਦਾਂ ਦੇ ਬਣ ਗਏ। ਉਹਦਾ ਇੱਕ ਰਿਕਾਰਡ ਰਿਹਾ ਜਿਹੜਾ ਅੱਜ ਤੱਕ ਵੀ ਸਿੰਗਰਾਂ ਤੋਂ ਟੁੱਟਿਆ ਨਹੀਂਗਾ। ਅੱਛਾ। ਲੈਂਸਰ ਗੱਡੀ ਦੇ ਵਿੱਚ ਪੈਸੇ ਭਰ ਕੇ ਲੈ ਕੇ ਗਿਆ ਸੀ ਤੇ 10 ਕਿੱਲਿਆਂ ਦੀ ਰਜਿਸਟਰੀ ਇੱਕ ਦਿਨ ਚ ਕਰਾਈ ਸੀ ਉਹਨੇ। ਅੱਛਾ ਇਹ ਅੱਜ ਵੀ ਰਿਕਾਰਡ ਆ, ਇਹ ਔਨ ਰਿਕਾਰਡ ਤੁਸੀਂ ਨੈਟ ਤੇ ਸਰਚ ਮਾਰ ਕੇ ਦੇਖ ਸਕਦੇ ਹੋ। ਅੱਛਾ। ਜਿਹੜਾ ਕਿਸੇ ਵੀ ਸਿੰਗਰ ਤੋਂ ਅੱਜ ਤੱਕ ਨਹੀਂ ਟੁੱਟਿਆ ਤੇ ਨਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਟੁੱਟਣਾ ਵਾ। ਸਿੱਧੂ ਮੂਸੇਵਾਲਾ ਚਲੋ ਵੱਡੀ ਗੱਲ ਆ, ਉਹ ਜੋ ਕੁਝ ਵੀ ਕਰ ਸਕਦਾ ਸੀ, ਉਹਦਾ ਕਲਮ ਦੇ ਵਿੱਚ ਬਹੁਤ ਵੱਡੀ ਤਾਕਤ ਸੀ। ਇਹਦਾ ਰੈਕੋਰਡ ਟਰੰਪ ਤੋੜੂਗਾ। ਸਹੀ ਹੈ। ਉਹ ਟਰੰਪ ਦਾ ਪਤਾ ਲੱਗਾ, ਕਹਿੰਦੇ ਉਹ ਹੁਣ ਫੇਰ ਟੈਰਿਫ ਲਾਉਣ ਲੱਗਾ ਇੰਡੀਆ ਦੇ ਉੱਤੇ ਵੀ, ਬਾਕੀ ਮੁਲਕਾਂ ਦੇ ਵੀ। ਉਹਨੂੰ ਤਾਇਆ ਹੋਰ ਕੋ ਤਾਂ ਹੋਰ ਕੰਮ ਕਿਹੜਾ ਹੈ? ਉਹ ਮੇਰੇ ਵਾਂਗੂ ਇਸੇ ਗੱਲ ਦਾ ਮੈਨੇਜਰ ਆ। ਉਹ ਜਦੋਂ ਈਗੋ ਹੱਟ ਹੋ ਜਾਂਦੀ ਹੁੰਦੀ ਨਾ, ਉਦੋਂ ਬੰਦੇ ਦਾ ਦਿਮਾਗ ਕੰਮ ਨਹੀਂ ਕਰਦਾ ਹੁੰਦਾ। ਉਹਨੂੰ ਐ ਹੁੰਦਾ ਜਿਹੜਾ ਮੈਂ ਕਰਤਾ ਠੀਕ ਹੀ ਆ। ਨਹੀਂ ਹੁਣ ਪਤਾ ਲੱਗਾ ਟੈਰਿਫ ਪਤਾ ਕਿਉਂ ਲਾਉਣ ਲੱਗਾ। ਕਹਿੰਦਾ ਵੀ ਜਿਹੜੇ ਬਾਹਰਲੇ ਮੁਲਕ ਹੈ ਨਾ, ਉਹਨਾਂ ਵਿੱਚ ਫੋਰਸਡ ਲੇਬਰ ਆ, ਜ਼ਬਰਦਸਤੀ ਨਿਆਣੇ ਤੋਂ ਕੰਮ ਜਿਹਨੂੰ ਕਰਾਉਂਦੇ ਬੰਦੂਆ ਮਜ਼ਦੂਰ ਆਪਾਂ ਕਹਿੰਦੇ ਨੇ। ਬਦਵਾ ਮਜ਼ਦੂਰ। ਹਾਂ, ਉਹ ਕਰਾ ਰਿਹਾ ਕਹਿੰਦਾ। ਹਾਂਜੀ। ਕਹਿੰਦਾ ਉਹਨਾਂ ਕੋਲ ਕੋਈ ਪਾਲਿਸੀ ਹੈ ਨਹੀਂ ਇਹਦੇ ਬਾਰੇ ਖਿਲਾਫ ਜਾਣ ਲਈ, ਇਸ ਕਰਕੇ ਉਹਨਾਂ ਨੂੰ ਜਿਹਨਾਂ ਕੋਲ ਪਾਲਿਸੀ ਹੈਗੀ ਆ ਹਾਂਜੀ। ਉਹਨਾਂ ਨੂੰ 10% ਲਾਉਣਾ, ਜਿਹਨਾਂ ਤੋਂ ਕੁਛ ਵੀ ਹੈ ਨਹੀਂ ਉਹਨਾਂ ਨੂੰ ਲਾਉਣਾ 12.5%। ਹੈਰਾਨੀ ਵਾਲੀ ਗੱਲ ਹੈ, ਜਿਹਦੇ ਵਿੱਚ ਆਸਟ੍ਰੇਲੀਆ ਵੀ ਆ, ਸਾਰੀਆਂ ਇਸਰਾਇਲ ਵੀ ਆ ਇਹਨਾਂ ਦਾ ਮਿੱਤਰ। ਹਾਂ ਸਾਰੇ। ਹਾਂਜੀ। ਚਲੋ ਇੰਡੀਆ ਪਾਕਿਸਤਾਨ ਨੂੰ ਤਾਂ ਅਸੀਂ ਮੰਨਦੇ ਆ, ਪਰ ਪਾਲਿਸੀ ਇੰਡੀਆ ਵਿੱਚ ਵੀ ਆ। ਤਾਂ ਹੁਣ ਲੇਬਰ ਲਾਅ ਆ ਆਪਣੀ ਇੰਡੀਆ ਦੇ ਵਿੱਚ ਵੀ ਆਪਾਂ ਪੜ੍ਹਨਾ ਹੋਵੇ, ਲੇਬਰ ਲਾਅ ਦੇ ਵਿੱਚ ਪਹਿਲਾਂ ਤੁਸੀਂ ਦੇਖੋ ਫੈਕਟਰੀਆਂ, ਪਹਿਲੀ ਸੁਵਿਧਾ ਇਹ ਹੈ ਵੀ ਪੀਣ ਵਾਲਾ ਪਾਣੀ ਵਰਕਰਾਂ ਲਈ ਚਾਹੀਦਾ। 8 ਘੰਟੇ ਤੋਂ ਵੱਧ ਇਹ ਤੋਂ ਡਿਊਟੀ ਨਹੀਂ ਰਹਿਣੀ। ਅੱਧੇ ਘੰਟੇ ਦੀ ਵਿੱਚ ਖਾਣ ਪੀਣ ਦੀ ਬ੍ਰੇਕ, 15 ਮਿੰਟਾਂ ਦੀ 3 ਘੰਟਿਆਂ ਬਾਅਦ ਬ੍ਰੇਕ। ਤੇ ਮੈਡੀਕਲ ਸਹੂਲਤ ਜਿਹੜੀ ਆ ਕੰਪਨੀ ਨੇ ਦੇਣੀ ਆ। ਤੇ ਟਾਇਲਟ ਵਾਸ਼ਰੂਮ ਜਿਹੜੀ ਮੇਨ ਚੀਜ਼ ਆ, ਉਹ ਜਿਹੜੇ ਆ ਹਰ ਦੂਜੇ ਦੇ ਵਿੱਚ ਹੋਣੇ ਆ। ਤੁਸੀਂ ਚਾਹੇ ਆਪਣਾ ਨੇੜੇ ਹੀ ਆ ਸ਼ਹਿਰ ਨਕੋਦਰ, ਇੱਧਰ ਚਲੇ ਜਾਓ ਜਲੰਧਰ, ਜਾ ਕੇ ਫੈਕਟਰੀਆਂ ਦੇ ਹਾਲਾਤ ਦੇਖ ਲਿਓ, ਮਜ਼ਦੂਰਾਂ ਦੇ ਹਾਲਾਤ ਦੇਖ ਲਿਓ, ਕਿਹੜਾ ਲੇਬਰ ਲਾਅ ਆ। ਤੇ ਇਹ ਬੰਦੇ ਜਿਹੜੇ ਚੈੱਕ ਕਰਦੇ ਆ, ਬਸ ਅਗਲਾ ਮਿਹਨਤਾਂ ਕਰ ਕਰਕੇ ਸਿਫਾਰਿਸ਼ਾਂ ਬਾਬਾ ਨੌਕਰੀ ਲੈਂਦਾ। ਅਗਲਾ ਪੁੱਛਦਾ ਨਹੀਂ ਇਹਨਾਂ ਨੂੰ ਖੱਤੇ ਜਾਣ ਖੁੱਲੇ ਦੌਰੇ ਹਵਾ ਹਾਰੇ, ਇਹ ਕੰਡੀਸ਼ਨ। ਉਹ ਬਾਕੀ ਮਾਸਟਰ ਨੂੰ ਦੱਸ, ਉਹ ਕਹਿੰਦੇ ਕਿਸੇ ਨੇ ਸਵਾਲ ਪੁੱਛਿਆ ਉਹਨੂੰ, ਆਪਣੇ ਮਾਂ ਗਰੂਬੀ ਉਹਨੂੰ, ਉਹ ਕਹਿੰਦਾ ਵੀ ਸਾਡਾ ਜਿਹੜਾ ਆਰਾਮ ਦੇ ਨਾਲ ਜੰਗ ਆ ਉਹ ਹੁਣ ਬੰਦ ਹੋ ਗਿਆ। ਕਹਿੰਦਾ ਉਹ ਫਿਰ ਪੁੱਛਦੀ ਕੁੜੀ ਵੀ ਉਹ ਜਿੱਤਿਆ ਕੌਣ ਆ? ਕਹਿੰਦਾ ਅਸੀਂ ਜਿੱਤ ਗਏ। ਉਹ ਕਹਿੰਦੇ ਕਿੱਦਾਂ ਤੁਸੀਂ ਜਿੱਤ ਗਏ? ਕਹਿੰਦਾ ਉਹਨਾਂ ਦਾ 에ਅਰਫੋਰਸ ਸੀ ਅਸੀਂ ਡਿਸਟਰੋਏ ਕਰਤਾ, ਉਹਨਾਂ ਦੀ ਜਿਹੜੀ ਨੇਵੀ ਸੀ ਉਹ ਖਤਮ ਕਰ ਦਿੱਤੀ, ਉਹਨਾਂ ਦੀ ਜਿਹੜੀ ਇੰਡਸਟਰੀ ਸੀ ਮਸਾਲਾ ਬਣਾਉਂਦੇ ਸਾਰਾ ਕੁਝ ਉਹ ਫਿਨਿਸ਼ ਕਰ ਦਿੱਤਾ। ਹੈਂ ਅਸੀਂ ਜਿੱਤ ਗਏ। ਉਹ ਮੋਹਰੇ ਪੁੱਛਦੀ ਭਾਈਆ, ਪਹਿਲੀ ਗੱਲ ਜਦੋਂ ਤੁਸੀਂ ਜੰਗ ਕਰਨ ਗਏ ਸੀ, ਜਿਹੜੀ ਸਟੇਟ ਹੋਮ ਯੂਜ਼ ਕੀ ਸਕਦੇ ਉਹਨੂੰ, ਉਹ ਖੁੱਲੀ ਸੀ, ਨਹੀਂ ਹੁਣ ਬੰਦ ਹੋਆ। ਫਿਰ ਤੁਸੀਂ ਕਹਿੰਦੇ ਸੀ ਵੀ ਅਸੀਂ ਜਿਹੜੀ ਸਰਕਾਰ ਹੈ ਉੱਥੇ ਦੀ ਢਾਉਣੀ ਆ, ਬਦਲਣੀ ਆ। ਸਰਕਾਰ ਵੀ ਉੱਥੇ ਦੀ ਉੱਥੇ ਖੜੀ ਆ, ਉਹ ਅੱਗੇ ਤੋਂ ਵੀ ਸਖਤ ਹੋ ਗਈ ਆ। ਫਿਰ ਤੁਸੀਂ ਕਹਿੰਦੇ ਇਹਦਾ ਯੂਰੇਨੀਅਮ ਲੈਣਾ, ਉਹ ਕਹਿੰਦੇ ਯੂਰੇਨੀਅਮ ਦੀ ਗੱਲ ਹੀ ਨਹੀਂ ਕਰਦੇ। ਤੁਸੀਂ ਕਹਿੰਦੇ ਸਾਡੇ ਨਾਲ ਫੈਸਲਾ ਹੋ ਰਿਹਾ, ਉਹ ਕਹਿੰਦੇ ਅਸੀਂ ਗੱਲ ਹੀ ਨਹੀਂ ਕੀਤੀ। ਵੀ ਤੁਸੀਂ ਹੈ ਕੌਣ, ਦੱਸ ਦੇ ਕੀ ਆ? ਮੈਂ ਆਪੇ ਹੀ ਫੈਸਲਾ ਕਰੀ ਜਾਂਦੇ ਆ, ਆਪੇ ਹੀ ਸੀਜ਼ ਫੇਰ ਕਰੀ ਜਾਂਦੇ ਆ। ਉਹ ਕਹਿੰਦੇ ਸਾਨੂੰ ਪਤਾ ਹੀ ਭਾਈ ਨਹੀਂ। ਉਹਨਾਂ ਦੀ ਚੜ ਮੱਚ ਗਈ ਮੇਰੀ। ਹਾਂ ਪੂਰੀ ਭੱਜੀ ਆ। ਹੁਣ ਤਾਂ ਆਇਆ ਜਸਵਿੰਦਰ ਭੱਲੇ ਦਾ ਮੈਨੂੰ ਚੇਤਾ ਆ ਗਿਆ। ਉਹ ਕਹਿੰਦਾ ਇੱਕ ਵਾਰੀ ਕੱਟਾ ਤੇ ਕੱਟੀ, ਛੋਟੇ ਜਿੱਦਾਂ ਕਹਿ ਲਓ ਵੀ ਮੱਝ ਦੇ ਬੱਚੇ, ਕੱਟਾ ਤੇ ਇੱਕ ਕੱਟੀ, ਮੱਝਦੇ ਹੁੰਦੇ ਦੋ ਹੀ ਜਣੇ ਬੈਠੇ, ਜਾਨੀ ਆਪਾਂ ਕੱਟਾ ਵੱਡੇ ਨੂੰ ਵੀ ਕਹਿੰਦੇ ਦਾ ਨਾ, ਤੇ ਬੈਠੇ ਆ ਛੋਟੇ, ਕੱਟਾ ਤੇ ਕੱਟੀ ਬੈਠੇ ਆ। ਤੇ ਉਧਰੋਂ ਹਨਾ ਮੌਸਮ ਬੜਾ ਜਾਨੀ ਘਟਾ ਚੜ ਕੇ ਆਈ ਏਦਾਂ ਦੀ ਗਰਮੀ ਦੇ ਵਿੱਚ, ਮੌਸਮ ਬੜਾ ਵਧੀਆ ਹੋ ਗਿਆ, ਰੋਮਾਂਟਿਕ ਹੋ ਗਿਆ। ਤੇ ਕੱਟੀ ਉੱਠ ਕੇ 2-4 ਛਾਲਾਂ ਮਾਰੀਆਂ ਕੀਲੇ ਦੇ ਦੁਆਲੇ। ਕਹਿੰਦੀ ਕੱਟਿਆ ਉੱਠ, ਦੇਖ ਕਿੰਨਾ ਵਧੀਆ ਮੌਸਮ, ਕਿੰਨਾ ਵਧੀਆ ਘਟਾ ਹੈ, ਚੱਲ ਆਪਾਂ ਕੀਲਾ ਪਟਾਈਏ। ਉਹ ਵਿਚਾਰਾ ਏਦਾਂ ਜਗਾੜੀ ਕਰੇ, ਨਾਲੇ ਏਦਾਂ ਮੂੰਹ ਜਿਹਾ ਹਿਲਾਈ ਜਾਵੇ, ਨਾਲੇ ਏਦਾਂ ਨਿਢਾਲ ਜਿਹਾ ਹੋਇਆ ਬੈਠਾ। ਕਹਿੰਦਾ ਗੱਲ ਸੁਣ,
ਤੈਨੂੰ ਮਿਲਦਾ ਦੁੱਧ। ਮੈਂ ਕਿਹਾ ਤੂੰ ਤਾਂ ਮਾਰਨਿਆ ਦੜੰਗੇ, ਜੇ ਕਹਿੰਦਾ ਤੂੰ ਮੇਰੇ ਨਾਲ ਕੋਈ ਕੰਪੀਟੀਸ਼ਨ ਕਰਨਾ ਹੀ ਆ, ਕੰਨ ਹਿਲਾਉਣ ਦਾ ਕਰ ਲਾ। ਇਹੀ ਗੱਲ ਹੁਣ ਇਸ ਵੇਲੇ ਅਮਰੀਕਾ ਦੀ ਹੋਈ ਆ। ਇਹ ਵੀ ਜਿਹੜਾ ਕੰਪੀਟੀਸ਼ਨ ਤਾਂ ਇਹ ਕਰਨ ਗਿਆ ਸੀ ਦੜੰਗਿਆਂ ਵਾਲਾ, ਹੁਣ ਆਖਰ ਨੂੰ ਇਹਨਾਂ ਦਾ ਉਹ ਕੰਨ ਹਿਲਾਉਣ ਵਾਲਾ ਰਹਿ ਗਿਆ। ਇਸੇ ਕਰਕੇ ਇਹਨਾਂ ਨੂੰ ਉਹ ਬੰਗਲਾਦੇਸ਼ ਚ ਝੋਟਾ ਅੰਦਰ ਇਹਨੇ ਬਹੁਤ ਵਕਤ ਪਾਇਆ। ਪਰ ਤਾਇਆ ਫੇਰ ਵੀ ਇੱਕ ਗੱਲ ਜ਼ਰੂਰ ਦੇਖੀ ਆਪਾਂ, ਚਲੋ ਹਾਸੇ ਨਾ ਹਾਸਾ, ਪਰ ਜਦੋਂ ਦਾ ਟਰੰਪ ਆਇਆ ਅਮਰੀਕਾ ਦੀ ਇਕਨੋਮੀ ਬੜੀ ਉੱਤੇ ਜਾ ਰਹੀ ਹੈ। ਨਾ ਬਹੁਤ ਡਾਊਨ ਜਾ ਰਹੀ ਆ। ਨਹੀਂ ਜੇ ਡਾਲਰ ਦਾ ਤੁਸੀਂ ਰੇਟ ਦੇਖੋ ਨਹੀਂ ਕਿੱਥੇ ਡਾਲਰ ਜ਼ਰੂਰ ਵਧਿਆ, ਪਰ ਇਕਨੋਮੀ ਦੇ ਬਹੁਤ ਪਿੱਛੇ ਜਾ ਰਹੀ, ਮਹਿੰਗਾਈ ਬਹੁਤ ਹੋ ਰਹੀ ਹੈ ਉੱਥੇ, ਬਹੁਤ ਬੁਰਾ ਹਾਲ ਉੱਥੇ। ਪੰਜਾਬ ਦਾ ਡਾਲਰ ਦਾ ਹੀ ਮਤਲਬ ਹੈ ਫਿਰ ਵੀ ਜਿੰਨਾ ਮਰਜ਼ੀ ਜੋ ਲਾ ਲਓ, ਤਾਇਆ ਹੈ ਅਮਰੀਕਾ ਵਾਲੇ ਪਾਸੇ। ਗੱਲ ਉਧਰ ਹੀ ਗਿਆ ਨਾ ਮੈਂ ਸੁਣਿਆ, ਮੈਂ ਰੇਡੀਓ ਤੋਂ ਸੁਣਦਾ ਹੁੰਦਾ, ਦੱਸਦੇ ਆ ਉਹਦਾ ਡਾਲਰ ਜ਼ਰੂਰ ਵਧਿਆ। ਡਾਲਰ ਉਹਨਾਂ ਨਹੀਂ ਵਧਿਆ, ਬਾਕੀ ਮੁਲਕਾਂ ਦੀ ਬੇੜੀ ਮੇਰੀ ਉਹਨਾਂ ਨੇ ਰੁਪਏ ਡਿੱਗ ਪਿਆ। ਨਹੀਂ ਤੇ ਆ ਜਿਹੜੀ ਇਹਨੇ ਡਾਲਰ ਜੋੜੇ ਆ, ਇਹ ਉੱਥੇ ਉਹ ਆਪ 16 ਲੱਖ ਦਾ ਕਿੰਨੇ ਹਜ਼ਾਰ ਦਾ ਉਹ ਮਾਰਦਾ ਉਹ ਡਰੋਨ, ਇਹਨਾਂ ਨੂੰ 8-8 10-10 ਕਰੋੜ ਦੇ ਨਾਲ ਉਹ ਰੋਕਣਾ ਪੈਂਦਾ। ਇਹਨਾਂ ਨੇ ਡਾਲਰ ਕਿੱਥੇ ਜਾਣੇ ਆ, ਉਹ ਕਿਹੜੇ ਰਹਿ ਨੇ ਇਹਨਾਂ ਕੋਲ ਡਾਲਰ ਤਾਂ ਹੁਣ ਏਦਾਂ ਹੀ ਲੈ ਜਾਣੇ ਆ। ਉਹ 200 ਇਕੱਠਾ ਮਾਰਦਾ ਜਦੋਂ ਮਾਰਦਾ ਉਹ, ਇਹਨਾਂ ਨੂੰ ਸਤਿਆਨਾਸ਼ ਕਰਦਾ ਉਹਨਾਂ ਨੇ, ਆਰਥਿਕ ਹਾਲਤ ਨੇ ਵੈਸੇ ਹੀ ਰੋਲ ਦੇਣੀ ਉਹਨੇ। ਮਿੰਦੀ ਹਾਂਜੀ ਲੱਗਦਾ ਰਾਤੀ ਤੂੰ ਡੀਜੇ ਕਰਕੇ ਆਇਆ ਕਿ ਚੁੱਪ ਕਿੱਥੇ ਬੈਠਾ। ਉਹੀ ਗੱਲ ਤਾਂ ਮੈਨੂੰ ਤਾਂ ਨੀਂਦ ਆਉਣ ਲੱਗੀ ਸੀ। ਮੈਂ ਕਿਹਾ ਬੰਦੇ ਨਾਰਾਜ਼ ਨਾ ਕਿਤੇ ਮੇਰੇ ਹੋ ਜਾਣ। ਮੈਂ ਚੱਲ ਜਾ ਹੀ ਆਉਂਦਾ, ਮੈਂ ਘੁੰਮ ਫਿਰ ਆਉਣਾ। ਨਾ ਮੈਂ ਉੱਧਰ ਠੀਕ ਹੀ ਠੀਕ ਹੀ ਆ। ਕਿਤੇ ਮੈਨੂੰ ਲੱਗਦਾ ਕਿ ਨਸ਼ਾ ਪਤਾ ਕਿੱਥੋਂ ਲੱਗਦਾ ਹੈ। ਔਰ ਆਜ ਮੈਨੂੰ ਮੇਰੇ ਪਿਆ ਨੂੰ ਮੇਰੇ ਨਾਲ ਤੁਰਿਆ ਤਾਂ ਉਹ ਪੁੱਛਦਾ ਵੀ ਹਸਪਤਾਲ ਕਿਹਨੂੰ ਕਹਿੰਦੇ ਆ। ਉਹਨੂੰ ਦੱਸਣ ਡਿਆ ਆ, ਕਹਿੰਦਾ ਹਸਪਤਾਲ ਉਹ ਜਿਹੜਾ ਧਰਤੀ ਤੋਂ ਲੈ ਕੇ ਸਵਰਗ ਤੱਕ ਗੱਭੇ ਟੂਲ ਪਲਾਜ਼ਾ ਪੈਂਦਾ। ਇਹ ਉਹ ਦੱਸਣ ਡਿਆ। ਤੂੰ ਦੇਖ ਲਾ ਮੈਂ ਜਿਹੜਾ ਬੋਲੀ ਆ ਲੰਬੜ ਹੈ ਨਹੀਂ ਅੱਜ, ਇਹਦਾ ਤੇਰੀ ਮੰਜੀ ਠੋਕਦਾ ਕੋਈ। ਨਹੀਂ ਸਮਝ ਪੈਂਦੀ ਵੀ ਲੰਬੜੇ ਨਜ਼ਰ ਆਇਆ ਨਹੀਂ, ਹੁਣ ਉਹ ਫੜਿਆ ਤਾਂ ਅੱਜ ਸਰਪੰਚ ਆ ਗਿਆ। ਇਹਨਾਂ ਦੋਨਾਂ ਦੀ ਪਤਾ ਨਹੀਂ ਕੀ ਗੱਲ ਆ। ਉਹ ਗੱਟਮਟ ਹੋਣੀ ਹੈ ਨਾ ਵੀ 7 ਇੱਕ ਦਿਨ ਤੁਸੀਂ ਜਾਣਾ, ਇੱਕ ਦਿਨ ਮੈਂ ਤੈਂ ਲੰਬੜ ਦਾ ਨਹੀਂ, ਸਾਥ ਸਾਥ ਨਹੀਂ ਨਹੀਂ। ਜਾਊ ਰੱਖ ਦਿਓ। ਹਾਂ ਮੈਨੂੰ ਲੱਗਦਾ ਇਹ ਵਾਰੀ ਜਾਂਦੇ ਆ ਗਾਹਕਾਂ ਨੂੰ ਲੈ ਕੇ ਕੋਰਟ ਦੇ ਵਿੱਚ। ਉਹੀ ਕਚਹਿਰੀਆਂ ਵਿੱਚ ਤੁਹਾਨੂੰ ਪਤਾ ਇਹ ਬਾਰੀ ਲੱਗੀ ਹੋਆ। ਕਿਤੇ ਆਏ ਤਾਂ ਨਹੀਂ ਸਰਪੰਚ ਸਾਹਿਬ ਕਦੇ ਠੇਕਾ ਕਰਿਆ ਹੋਵੇ, ਇੱਕ ਦਿਨ ਤੂੰ ਲਿਆਉਣੀ ਆ ਆਮਦਨ, ਇੱਕ ਦਿਨ ਮੈਂ ਲਿਆਉਣੀ ਆ। ਇਦਾਂ ਨਹੀਂ ਲੰਬੜ ਹੈਗਾ ਠੇਕਾ ਵੀ ਕਰਨਾ ਹੀ ਪੈਂਦਾ। ਸਰਪੰਚ ਗੱਲ ਦੱਸ, ਤੂੰ ਹੁਣ ਤੈਨੂੰ ਪਤਾ ਵੀ ਮੋਹਰੇ ਕੋ ਤੁਰਿਆ ਫਿਰਦਾ, ਮੈਂ ਦੇਖਿਆ ਤੈਨੂੰ ਕਾਲੀਆਂ ਦੇ ਨਾਲ ਤੁਰੇ ਫਿਰਦੇ ਨੂੰ। ਹੁਣ ਕਿਦਾਂ ਮੋਹਲੇ ਸਾਹ ਕੌਣ ਜਿੱਤੂ ਬਈ? ਭਾਈ ਪਤਾ ਨਹੀਂਗਾ, ਮੇਰਾ ਖਿਆਲ ਕਰ ਲਈ ਕੀਤਾ ਕਿ ਅੱਗੇ ਦੇਖੋ ਕੀ ਹੁੰਦਾ। ਕੱਲ ਜਿੱਤ ਜਾਣਗੇ ਕਹਿੰਦੇ ਆ ਡਾਇਨਾਸੌਰ ਆ ਰਹੇ ਆ। ਇਹਦਾ ਕੀ ਕਹਿ ਰਿਹਾ ਮਾਸਟਰ? ਅਜੇ ਤਾਂ ਤਾਇਆ ਜੇ ਦੇਖਿਆ ਜਾਵੇ ਆ ਕਾਂਗਰਸ ਦੀ ਗੱਲ ਕਰ ਲੈਂਦੇ ਆ। ਕਾਂਗਰਸ ਨੇ ਇੱਕ ਕਰਾਇਆ ਸਰਵੇ। ਅੱਛਾ ਹੁਣ ਸੀਟਾਂ ਚਾਹੀਦੀਆਂ 59 ਜੇ ਸਰਕਾਰ ਬਣਾਉਣ। ਅੱਛਾ ਵੀ ਇਹਨਾਂ ਨੇ ਸਰਵੇ ਕਰਾਇਆ, ਉਹ 'ਚ ਨਹੀਂ ਇਹ ਕਿਹਾ ਵੀ 54 ਸੀਟਾਂ ਹੀ ਜਿੱਤਦੇ ਆ। ਜਿੱਤਦੇ ਆ ਕਾਂਗਰਸ ਵਾਲੇ। ਉਸ ਤੋਂ ਬਾਅਦ ਇਹਨਾਂ ਦੀ ਹੁਣ ਮੀਟਿੰਗ ਹੋਈ ਆ, ਉਹ 'ਚ ਰਾਹੁਲ ਗਾਂਧੀ ਬਗੇਲ ਇਹਨਾਂ ਨੂੰ ਵੀ ਸਾਰਿਆਂ ਨੂੰ ਸੱਦਿਆ ਵੀ ਅਜੇ ਵੀ ਆਪਾਂ ਡਾਊਨ ਚੱਲ ਰਹੇ ਆ। ਇਹ ਕਾਂਗਰਸ ਦੱਸ ਰਹੀ ਹੈ, ਕਿਉਂਕਿ ਕਾਂਗਰਸ ਇਸ ਵੇਲੇ ਫੇਰ ਵੀ ਬਾਕੀਆਂ ਦੇ ਨਾਲੋਂ ਵਧੀਆ ਸਥਿਤੀ 'ਚ ਹੈ। ਕਾਲੀਆਂ ਨਾਲ ਠੀਕ ਹੈ, ਪਰ ਆਮ ਆਦਮੀ ਪਾਰਟੀ ਅਜੇ ਵੀ ਵਧੀਆ ਤਰੀਕੇ ਨਾਲ ਜਾ ਰਹੀ ਹੈ। ਜਿਵੇਂ ਹੁਣ ਜੀ ਉਹ ਹੋਈਆਂ ਇਹ ਤਾਇਆ ਇਦਾਂ ਹੁੰਦਾ, ਸਰਪੰਚੀ ਦੀਆਂ ਚੋਣਾਂ ਲਾ ਲਓ, ਮਿਊਨਿਸਪਲ ਚੋਣਾਂ ਦੀ ਲਾ ਲਓ। ਇਹ ਇੱਕ ਤਾਂ ਇਹ ਹੁੰਦਾ ਵੀ ਤੁਹਾਡੇ ਹੱਥ ਦੇ ਵਿੱਚ ਮਸ਼ੀਨਰੀ ਹੁੰਦੀ ਆ। ਦੂਜਾ ਆ ਲੋਕਾਂ ਦੇ ਮਨ 'ਚ ਹੁੰਦਾ ਵੀ ਯਾਰ ਵੀ ਗ੍ਰਾਂਟਾਂ ਦਾ ਲੈਣੀਆਂ ਸਰਕਾਰ ਦੇ ਕੋਲੋਂ। ਇਹ ਤਕਰੀਬਨ ਸੱਤਾਧਾਰੀਆਂ ਦੀਆਂ ਹੁੰਦੀਆਂ। ਸੱਤਾਧਾਰੀਆਂ ਦੇ ਜਿੱਤ। ਹੁਣ ਤੁਸੀਂ ਦੇਖੋ ਪਿਛਲੀਆਂ ਅਕਾਲੀ ਦਾ ਜਦੋਂ ਜਿੱਤਦੇ ਆ ਅਖੀਰ ਤੇ ਆ ਕੇ ਹਾਰ ਗਏ। ਇਹ ਤਾਂ ਜਿੱਤਦੇ ਹੁੰਦੇ ਆ, ਕੋਈ ਦੁਆਰਾ ਪਰ ਕਰੋ। ਮਾਸਟਰ ਦੂਜੇ ਪਾਸੇ ਨੂੰ ਗੱਲ ਦੱਸ, ਹੁਣ ਕਹਿ ਲਾ ਵੀ ਵੋਟਾਂ ਬਾਤੀਆਂ ਤੇ ਆਮ ਪਾਰਟੀ ਨੂੰ ਜਿਤਾਤਾ, ਠੀਕ ਹੈ, ਹਾਂਜੀ ਮੋਹਲੇ ਸਾਲ ਸਰਕਾਰ ਬਦਲ ਗਈ, ਫੇਰ ਕਿੱਥੇ ਜਾਣਗੇ? ਬਸ ਇਹੀ ਤਾਂ ਗੱਲ ਬਸ ਹੈ। ਖਤਮ ਫਿਰ ਬਸ ਉਹ ਹਜ਼ਾਰ ਇਹ ਇੰਨੀ ਦੂਰ ਦੀ ਸੋਚਣੀ ਹੋਵੇ ਤਾਂ ਉਹ 10 ਟਨ ਸੋਨਾ ਉੱਥੇ ਕਾਹਤੇ ਪਿਆ ਹੋਵੇ, ਉਹਨੂੰ ਕੱਢਣਾ ਲੈ ਜਾਵੇ। ਇੱਕ ਨਾ ਬਸ ਇੱਕ ਛੁਰਲੀ ਛੱਡੀ ਜਾਂਦੀ ਹੈ। 15 ਤੁਹਾਡੇ ਆਇਆ ਲੱਖ ਸਰਪੰਚ ਸਾਹਿਬ, ਤੁਹਾਡੇ ਖਾਤੇ 'ਚ ਆਇਆ ਹੁਣ 15 ਲੱਖ ਮੋਦੀ ਵਾਲਾ ਨਹੀਂ ਹਜੇ ਤਾਂ ਕੋਈ ਨਹੀਂ ਆਇਆ। ਆਇਆ, ਤੁਹਾਡੇ ਕਿਸੇ ਦੇ ਆਇਆ ਹੋਵੇ? ਬੜਾ ਆਸ ਹੈਗੀ ਆ ਹੁਣ ਦੀ। ਭਗਵੰਤ ਮਾਨ ਦੀ ਸਰਕਾਰ ਹੈ ਇਸ ਵਾਸਤੇ। ਪਿੱਛੇ ਜੇ ਮੈਂ ਨਿਊਜ਼ ਦੇਖੀ ਸੀ, ਕਹਿੰਦੇ ਵੀ 1000 ਰੁਪਇਆ ਬੀਬੀਆਂ ਨੱਚ ਰਹੀਆਂ ਵਾ। ਤੁਹਾਡੀ ਮਾਨਸਿਕਤਾ ਸਿਰਫ ਇੱਥੇ ਡਿੱਗ ਪਈ ਵੀ ਸਾਡੇ ਬਜ਼ੁਰਗਾਂ ਨੂੰ 1000 ਰੁਪਇਆ ਮਿਲੇ ਤੇ ਅਸੀਂ ਘਰ ਦਾ ਕੀ ਆਪਣੇ 1000 ਰੁਪਏ ਨਾਲ ਆਪਣੇ ਘਰ ਦਾ ਗੁਜ਼ਾਰਾ ਹੋ ਸਕਦਾ? ਮੈਨੂੰ ਤਾਂ ਨਹੀਂ ਲੱਗਦਾ। ਹਜ਼ਾਰ ਦਾ ਕੀ ਹੁੰਦਾ? ਹੁਣ ਜੇ ਆਪਾਂ ਪੈਟਰੋਲ ਦੇ 100 ਰੁਪਏ ਲੀਟਰ ਆ ਮੇਰੇ ਸਿੰਘ, ਆਈ ਥਿੰਕ 100 ਰੁਪਏ ਲੀਟਰ ਆ ਹਾਂਜੀ ਤੇ
ਮੈਂ ਨਾ 8-10 ਲੀਟਰ ਦੀ ਟੈਂਕੀ ਹੁੰਦੀ ਆ ਉਹ 1000 ਰੁਪਏ ਤੇਲ ਦੇ ਵਿੱਚ ਤੁਸੀਂ ਆਪਦੀ ਰਿਸ਼ਤੇਦਾਰੀ 'ਚ ਨਹੀਂ ਜਾ ਸਕਦੇ ਹਾਂਜੀ ਖਾਲੀ ਹੱਥ ਤੂੰ ਕੀ ਕਰੋਗੇ? ਫਿਰ ਗੱਲ ਸੁਣ ਪਿੱਤੇ ਇੰਨੀਆਂ ਗੱਲਾਂ ਕਰਦਾ ਆ ਉਹ ਤੇਲ ਦੀ ਗਾ ਕੇ ਤਾਂ ਤੂੰ ਬਿਜ਼ਨਸ ਖੋਲ ਇੱਥੇ ਆ ਗਿਆ ਬਿਜ਼ਨਸ ਨਹੀਂ ਉਹ ਚਲੋ ਬਿੰਦੇ ਤੂੰ ਤਾਂ ਬਹੁਤ ਵੱਡੀ ਗੱਲ ਕਹਿਣਾ ਇਹ ਤਾਂ ਬੋਤਲ ਤੇ ਨੱਚਣ ਲੱਗ ਪੈਂਦਾ ਉਹ ਨਹੀਂ ਕਿਤੇ ਨਾ ਉਹ ਪੰਪ ਵੀ ਫਿਰ ਲਵਾਂਗੇ ਸਰਕਾਰ ਨੇ ਤਾਂ ਹੀ ਤਾਂ ਤੁਹਾਨੂੰ ਸਰਪੰਚ ਸਾਹਿਬ ਕੋਲੇ ਬੈਠੇ ਕਿਤੇ ਘੁੱਡੀ ਘਾਂਡੀ ਫਸਾ ਕੇ ਪੰਪ ਲੈ ਲਾਂਗੇ 15 ਲੱਖ ਤੋਂ 7.5 ਲੱਖ ਤੂੰ ਲੈ ਲਈ ਇਹ ਤਾਇਆ ਉਹ ਆ ਇਹ ਮਿੱਟੀ ਬਾਜਾ ਮਾਰਦੀ ਮਿੱਟੀ ਬਾਜਾ ਮਾਰਦੀ ਉਹ ਹੁਣ ਕਾਹਨੂੰ ਮਾਰਦੀ ਆ ਭਰਾਵਾ ਹੁਣ ਤਾਂ ਮਜਬੂਰੀ ਹੀ ਆਵਾਜ਼ਾਂ ਮਾਰਦੀਆਂ ਜਿੱਦਣ ਸਰਕਾਰ ਨੇ ਕੋਈ ਕੇਸ ਪਾ ਕੇ ਇਹਨੂੰ ਸਿੱਟਿਆ ਫਿਰ ਉਸ ਤੋਂ ਬਾਅਦ ਫਿਰ ਇਹਨੇ ਕਹਣਾ ਨਹੀਂ ਹੁਣ ਉੱਤਰ ਹੀ ਨਹੀਂ ਸਰਕਾਰ ਨੇ ਤੇ ਕੇਸ ਕੋਈ ਨਹੀਂ ਪਾਉਣਾ ਉਹ ਚਾਚੇ ਤਾਏ ਹੈਗੇ ਠੀਕ ਹੈ ਇਹ ਸਰੀਕੇਬਾਜ਼ੀ ਵੀ ਮੈਨੂੰ ਲੱਗਦਾ ਕੁਛ ਕੁ ਜਦੋਂ ਦਾ ਆਹ ਪੈਸਾ ਲੋਕਾਂ ਨੇ ਮੁੱਖ ਰੱਖ ਲਿਆ ਨਾ ਹਾਂਜੀ 15 ਕੁ ਸਾਲ ਤੋਂ ਉਦੋਂ ਤੋਂ ਥੋੜੇ ਰਿਸ਼ਤਿਆਂ ਦੇ ਵਿੱਚ ਖਟਾਸ ਹੋਣੀ ਸ਼ੁਰੂ ਹੋ ਗਈ ਅਦਰਵਾਈਜ਼ ਪਹਿਲਾਂ ਤੁਸੀਂ ਸਰਪੰਚ ਸਾਹਿਬ ਤੁਹਾਡੇ ਸਮੇਂ ਦੇ ਵਿੱਚ ਤਾਂ ਬਹੁਤ ਇਹ ਵਧੀਆ ਚੀਜ਼ ਮਾਹੌਲ ਨਹੀਂ ਸੀ। ਸੀਗੀ। ਇੰਨਾ ਬੈਨ ਨਹੀਂ ਸੀਗਾ ਨਹੀਂ ਉਦੋਂ ਬਹੁਤ ਵਧੀਆ ਹੋਇਆ। ਪਰ ਹੁੰਦੇ ਉਦੋਂ ਵੀ ਸਰੀਕੇਬਾਜ਼ੀ ਸੀਗੇ ਉਦੋਂ ਨਾ ਕੀ ਹੋਣਾ ਵਿਆਹ ਸ਼ਾਦੀ ਦੇ ਗੁੱਸੇ ਹੋ ਜਾਣਾ ਜੀ ਫੇਰ ਬੋਲਣਾ ਨਹੀਂ ਫੇਰ ਕੋਈ ਵਿਆਹ ਨੂੰ ਹੋਣਾ ਜਦੋਂ ਜਨੇਰ ਤੋਂ ਲੱਗਣ ਦੀ ਕਹਿੰਦਾ ਚਾਚਾ ਦਾ ਕਹਿੰਦਾ ਆਇਆ ਹੀ ਨਹੀਂ ਉਹ ਕਿੱਥੇ ਆ ਕਹਿੰਦਾ ਖੂਹ ਤੇ ਬੈਠਾ ਕਹਿੰਦਾ ਹੁਣ ਫਿਰ ਕਿੱਦਾਂ ਕਰੀਏ ਹੁਣ ਪਰੋਣੇ ਨਾ ਜਾਣਾ ਪਿੰਡ ਦੇ ਕੋਈ ਸਿਆਣਿਆਂ ਨਾ ਜਾਣਾ ਕਹਿੰਦਾ ਵੀ ਮਨਾਉਣ ਚੱਲੀਏ ਹਾਂ ਉਹਨਾਂ ਨੇ ਕੀ ਕਰਨਾ ਉਹਦੇ ਖੂਹ ਦੇ ਕੋਲ ਪਹੁੰਚ ਜਾਣਾ ਖੂਹ ਪਹੁੰਚ ਡਿਆ ਹੋਣਾ ਓਏ ਆਇਆ ਦੱਸਿਆ ਕਿੱਦਾਂ ਸਤਿ ਸ੍ਰੀ ਅਕਾਲ ਉਹ ਦੱਸਿਆ ਤੈਨੂੰ ਘਰ ਅੜਿੱਕੀ ਜਾਂਦੇ ਆ ਤੂੰ ਆਇਆ ਹੀ ਨਹੀਂ ਉਹ ਮੈਂ ਕਿੱਦਾਂ ਆਣਾ ਬੜੇ ਭਾਈ ਨੇ ਦੇ ਲਾ ਤੈਨੂੰ ਪਤਾ ਯਾਰ ਤੂੰ ਪਿਛਲੇ ਵਿਆਹ 'ਚ ਮੇਰੇ ਨਾਲ ਕੀਤੀ ਸੀਗੀ ਆਉਣ ਜੋਗਾ ਛੱਡਿਆ ਉਹਨੇ ਮੈਨੂੰ ਓਏ ਛੱਡ ਯਾਰ ਗੱਲਾਂ ਇਹ ਨਿੱਕੀਆਂ ਗੱਲਾਂ ਭਰਾਵਾਂ 'ਚ ਕੀ ਹੁੰਦੀਆਂ ਇਹ ਤੋਂ ਬਿਨਾਂ ਦੇ ਲਾ ਬਈ ਜਨੇਦ ਨਹੀਂ ਜਾਣੀ ਤੇ ਜਦੋਂ ਉੱਥੇ ਬੈਠਾ ਉਹ ਕਹਿੰਦਾ ਮੈਂ ਚਾਚੇ ਆਏ ਤੇ ਬਿਨਾਂ ਨਹੀਂ ਜਾਣਾ ਨਹੀਂ ਅੱਛਾ ਵੀ ਚਲੋ ਵੀ ਠੀਕ ਆ ਚੱਲ ਕੱਪੜੇ ਪਾ ਲਾ ਚੱਲੀਏ ਆਪਾਂ ਹੁਣੇ ਚਲੋ ਜੇ ਤੁਸੀਂ ਕਹਿੰਦੇ ਮੈਂ ਆਉਣਾ ਤਾਂ ਨਹੀਂ ਜਦੋਂ ਚੱਲ ਜਾਂਦਾ ਫਿਰ ਮੈਂ ਹੋਰ ਵੀ ਚੌਧਰੀ ਨੇ ਕੱਪੜੇ ਪਹਿਲਾਂ ਚੰਨੇ ਦੇ ਉਹਨੇ ਰੱਖੇ ਹੋਣੇ ਉਹ ਚਾਚਾ ਵੀ ਤਿਆਰ ਹੀ ਹੁੰਦਾ ਸੀ ਉਹ ਨਹੀਂ ਕਰਾਉਂਦਾ ਸੀ ਹਾਂ ਨਾਲ ਉਹ ਤਾਂ ਸ਼ੁਰੂ ਤੌਰ ਤੇ ਲੋਕ ਵੀ ਇੱਕ ਦੂਜੇ ਨੂੰ ਇਕੱਠੇ ਕਰਾਉਂਦੇ ਸੀ ਹੁਣ ਤਾਂ ਲੋਕ ਉੱਤੀਆਂ ਲਾ ਕੇ ਪਰ ਹੁਣ ਨਾ ਦਿਖਾਉਂਦੇ ਆ ਕਿਤੇ ਨਾ ਕਿਤੇ ਹੈ ਨਾ ਜਦੋਂ ਤੁਸੀਂ ਆਪਦੇ ਘਰ ਦਾ ਕਲੇਸ਼ ਕਿਸੇ ਹੋਰ ਬੰਦੇ ਕੋਲੇ ਕਰਦੇ ਹੋ ਚਾਹੇ ਉਹਦਾ ਤੁਹਾਡਾ ਫੈਮਿਲੀ ਮੈਟਰ ਫਰੈਂਡ ਆ ਜਾਂ ਤੁਹਾਡਾ ਫੈਮਿਲੀ ਰਿਲੇਸ਼ਨ ਦੇ ਵਿੱਚ ਚਾਚਾ ਤਾਇਆ ਭੂਆ ਫੁੱਫੜ ਅੱਜ ਕੱਲ ਕੋਈ ਕਿਸੇ ਦਾ ਨਹੀਂ ਜਿੱਥੇ ਤੱਕ ਮੈਂ ਦੁਨੀਆ ਦੇਖੀ ਹੈ ਚਲੋ ਸਾਡੀ ਉਮਰ ਬਹੁਤ ਛੋਟੀ ਹੈ ਤੁਸੀਂ ਤਾਂ ਬਜ਼ੁਰਗੋ ਬਾਵਾ ਦੇਖ ਲਈ ਉਮਰ ਤੁਹਾਡੇ ਸਮਿਆਂ ਦੇ ਵਿੱਚ ਜਿਹੜਾ ਪਿਆਰ ਸੀ ਜਾਂ ਇੱਕ ਗੁੱਸਾ ਸੀ ਹੁਣ ਅੱਜ ਦੇ ਸਮਿਆਂ ਦੇ ਵਿੱਚ ਉਹ ਪਿਆਰ ਗੁੱਸਾ ਐਦਾਂ ਦਾ ਹੋ ਗਿਆ ਜੈਲਸੀ ਇੰਨੀ ਹੋ ਗਈ ਵੀ ਉਹ ਮੇਰੇ ਨਾਲ ਉੱਤੇ ਨਾ ਚੜਿਆ ਜਾਵੇ ਕਦੇ ਮੈਂ ਉਹਦੀਆਂ ਲੱਤਾਂ ਖਿੱਚ ਕੇ ਕਿਵੇਂ ਨਾ ਕਿਵੇਂ ਥੱਲੇ ਲੈ ਕੇ ਆਵਾਂ ਪਹਿਲਾਂ ਕੀ ਸੀ ਯਾਰ ਆਪਣਾ ਚਾਚਾ ਤਾਇਆ ਵਾਧਾ ਚੱਲ ਸ਼ੁਕਰ ਆ ਯਾਰ ਸਾਲਾ ਕਿਤੇ ਲੋੜ ਹੀ ਪਊਗੀ ਹੁਣ ਉਹ ਖਤਮ ਹੋ ਗਿਆ ਰਿਸ਼ਤਾ ਕਿਤੇ ਨਾ ਕਿਤੇ ਇਹ ਵੀ ਪੈਸਾ ਹੀ ਜ਼ਿਆਦਾ ਹੋ ਗਿਆ ਜਾਂ ਮਾਨਸਿਕਤਾ ਜ਼ਿਆਦਾ ਡਿੱਗ ਪਈ ਲੋਕਾਂ ਦੀ ਹੁਣ ਆ ਬਿੰਦੀ ਆਪਾਂ ਬੈਠੇ ਆ ਇੱਥੇ ਆਪਾਂ ਕਿਉਂ ਇੱਥੇ ਬੈਠੇ ਆ ਅਸੀਂ ਫੋਨਾਂ ਦੇ ਉੱਤੇ ਨਹੀਂ ਕਰਦੇ ਅਸੀਂ ਆ ਕੇ ਅੱਜ ਗੱਲਾਂ ਕਰਦੇ ਆ ਸਾਤੋਂ ਕੋਈ ਨਵਾਂ ਨਿਆਣਾ ਕਿਉਂ ਨਹੀਂ ਆਉਂਦਾ ਉਹਦੇ ਕੋਲ ਇੱਕ ਸਾਧਨ ਹੈਗਾ ਉਹ ਫੋਨ ਹੈਗਾ ਉਹਨੂੰ ਸਾਡੀ ਲੋੜ ਹੀ ਨਹੀਂ ਆ ਜਿਹੜੀਆਂ ਗੱਲਾਂ ਆ ਆਪਣਾ ਇੱਕ ਐਂਟਰਟੇਨਮੈਂਟ ਮਨੋਰੰਜਨ ਚੱਲਦਾ ਨਾਲੇ ਆਪਾਂ ਆਲੇ ਦੁਆਲੇ ਦੀਆਂ ਗੱਲਾਂ ਕਰਦੇ ਦੀਆਂ ਅੱਗੇ ਪਹਿਲਾਂ ਕੀ ਹੁੰਦਾ ਸੀ ਹੁਣ ਤਾਂ ਤਾਇਆ ਚੱਲ ਅਖਬਾਰ ਦੂਏ ਤੋਂ ਪੜ੍ਹ ਲੈਂਦਾ ਆਨਲਾਈਨ ਹੀ ਪੜ੍ਹ ਲੈਂਦਾ ਪਹਿਲਾਂ ਇੱਥੇ ਪੇਪਰ ਹੀ ਆਉਂਦੇ ਅੱਛਾ ਅਖਬਾਰ ਸੱਚੋ ਆਉਂਦਾ ਹੁੰਦਾ ਠੀਕ ਹੈ ਪੜ੍ਹ ਲੈਣੀ ਆ ਇੱਥੇ ਅਖਬਾਰਾਂ ਇੱਕ ਦੋ ਜਾਨੇ ਮੈਂ ਵੀ ਪੜ੍ਹ ਦਿੰਦਾ ਹੁੰਦਾ ਸੀ ਤੇ 2-4 ਅਖਬਾਰਾਂ ਅਸੀਂ ਰੋਜ਼ ਪੜ੍ਹਦੇ ਸੀ ਹੁਣ ਅਸੀਂ ਖਬਰਾਂ ਸੁਣ ਲਈਆਂ ਸੁਣ ਕੇ ਇੱਥੇ ਆ ਕੇ ਲੋਕਾਂ ਨੂੰ ਗੱਲਾਂ ਕਰ ਲਈ ਹੁਣ ਮੈਂ ਦੱਸਦਾ ਤਾਂ ਹੀ ਤੁਹਾਡੀ ਰੋਜ਼ ਰੌਲਾ ਪਾਉਂਦੀ ਆ ਹੁਣ ਫੇਰ ਤੁਰ ਪਿਆ ਯਾਰ ਕਰੀਏ ਕੀ ਘਰ ਚੋਂ ਕੀ ਕਰਨਾ ਜਾਂ ਤਾਂ ਫੋਨ ਤੇ ਲੱਗਾਂਗੇ ਜਾਂ ਬੁੜੀਆਂ ਦੀਆਂ ਤੂੰ ਮੈਂ ਗੱਲਾਂ ਬਾਤਾਂ ਸੁਣਾਂਗੇ ਬਿਨਾਂ ਕਿਸੇ ਗੱਲ ਤੋਂ ਬੇਸਵਾਦੀਆਂ ਜੀਆਂ ਤਾਇਆ ਹੱਲੇ ਤੱਕ ਹੁੰਦੀ ਤੂੰ ਮੈਂ ਮਜੇ ਨਾਲ ਬੈਠੀ ਆ ਮੈਂ ਤਾ ਤੂੰ ਮੈਂ ਹਲੇ ਹੋਈ ਜਾਂਦੀ ਆ ਦਾ ਵੀ ਜੀ ਮੇਰੇ ਭਰਾਵਾ ਜਦ ਤੱਕ ਕਬਜ ਨਹੀਂ ਜਾਂਦੇ ਉੱਥੇ ਪਹੁੰਚ ਜਾਣੀ ਆ ਇਹ ਤਾਇਆ ਇਹਨੇ ਪਹਿਲਾਂ ਹੀ ਮੰਗਾਤੀ ਉਹ ਨਹੀਂ ਮੈਂ ਤਾਂ ਤੁਹਾਡੇ ਤੋਂ ਮੈਂ ਤਾਂ ਅਪਡੇਟ ਲੈਣ ਆਉਂਦਾ ਨਵੀਆਂ ਇਹਦੀ ਸ਼ੁਰੂ ਹੀ ਨਹੀਂ ਹੋਈ ਤਾਇਆ ਤੁਹਾਡਾ ਵੀ ਜੀ ਫੇ ਸੱਤ ਜੀ ਲੱਗਦਾ ਇਹਦਾ ਮਤਲਬ ਘਰੇ ਘੱਟ ਹੀ ਲੱਗਦਾ ਹਨਾ ਨਹੀਂ ਫਿਰਦਾ ਆਂਦੇ ਹੁਣ ਇੱਥੇ ਆਈਦਾ ਮਾਸਟਰ ਆ ਜਾਂਦਾ ਮੈਨੇਜਰ ਆ ਜਾਂਦਾ ਬਿੰਦੀ ਕਦੀ ਲੰਬੜ ਆ ਜਾਂਦਾ ਸਰਪੰਚ ਵੀ ਕਦੀ ਗੇੜਾ ਮਾਰ ਜਾਂਦਾ ਜਦੋਂ ਵਿਹਲਾ ਹੋ ਜਾਂਦਾ ਆਪਣੀਆਂ ਜਿਹੜੀਆਂ ਬਾਕੀ ਦੀ ਜ਼ਿੰਮੇਵਾਰੀਆਂ ਤੋਂ ਤੇ ਲੱਗ ਜਾਂਦਾ ਗੱਲਬਾਤ ਦਾ ਪਤਾ ਲੱਗ ਜਾਂਦਾ ਸਲਾਹਾਂ ਕਰ ਲੈਦੀਆਂ ਹੋਰ ਕੀ ਰਹਿਣਾ ਹੁਣ ਮੈਂ 75 ਸਾਲ ਦੀ ਉਮਰ ਹੋ ਗਈ ਮੇਰੀ ਠੀਕ ਆ ਬਿਲਕੁਲ ਉਹ ਕਿਹੜਾ 5 ਸਾਲ 10 ਸਾਲ ਹੈਗੇ ਨਹੀਂ ਹੈਗੀ ਬੰਦੇ ਉਮਰ ਦਾ ਤਾਈ ਦੀ ਹੋ ਗਈ 75 ਸਾਲ ਪਰ ਗਾਣਾ ਇੱਕੋ ਹੀ ਗਾਉਂਦਾ ਮਿੱਤਰਾਂ 'ਚ ਲੱਗੇ ਮੇਰਾ ਜੀ ਨਹੀਂ ਗੋਰੀਏ ਬਿਲਕੁਲ ਮੈਨੂੰ ਲੱਗਦਾ ਨਹੀਂ ਵੀ ਸਾਡੀ ਉਮਰ 75 ਸਾਲ ਦੇ ਲਗਭਗ ਅਸੀਂ ਪਹੁੰਚ ਜਾਾਂਗੇ ਜਿਹੜੇ ਹਿਸਾਬ ਨਾਲ ਹੁਣ ਖਾਣ ਪੀਣ ਦਾ ਸਿਸਟਮ ਹੋ ਗਿਆ ਜਾਂ ਹੁਣ ਫਾਸਟ ਫੂਡਾਂ ਤੇ ਹੋ ਗਈ ਦੁਨੀਆ ਕਿਉਂਕਿ ਤੁਹਾਡੇ ਸਮਿਆਂ ਦੇ ਵਿੱਚ ਲੱਸੀਆਂ ਪਾਣੀ ਉਹ ਚੀਜ਼ਾਂ ਖੁਰਾਕ ਦਾ ਫਰਕ ਤਾਂ ਦੇਖੋ ਜੀ ਹੈ ਹੀ ਹੈ ਬਿਲਕੁਲ ਹਾਰਟ ਅਟੈਕ ਬਹੁਤ ਹੋ ਰਿਹਾ ਮੈਂ ਕੋਈ ਸੁਣਦਾ ਸੀਗਾ
ਕਿਸੇ ਨੇ YouTube ਤੇ ਪਾਈ ਸੀਗੀ, ਹੂੰ 40% ਵਾਧਾ ਹੋਇਆ ਹਾਰਟ ਤੇ ਅਟੈਕ ਯੰਗ ਲੋਕਾਂ ਦੇ ਹਾਰਟ ਅਟੈਕ ਹੋਣ ਦਾ। ਤੇ ਕਾਰਨ ਕੀ ਆ? ਆਹ ਪਨੀਰ ਪਨੂਰਾ ਪਿੱਛੇ ਜਲੰਧਰ ਛਾਪਾ ਮਾਰਿਆ, ਕਹਿੰਦੇ ਉੱਥੇ ਹਾਂਜੀ ਬੜਾ ਪਨੀਰ ਫੜਿਆ ਝੂਠਾ, ਆ ਡੁਪਲੀਕੇਟ ਆ ਮੈਂ ਵੀ ਸੁਣੀ ਸੀ ਗੱਲ। ਸਾਰਾ ਕੁਝ ਤਾਂ ਗਲਤ ਆ। ਉਹ ਵੀ ਤਾਂ ਹੈ, ਉਨੀ ਦੇਰ ਹੀ ਫੜਦੇ ਨਹੀਂ, ਚੜਾਵਾ ਨਹੀਂ ਚੜਦਾ, ਚੜਾਵਾ ਚੜਨਾ ਉਹੀ ਪਨੀਰ ਠੀਕ ਹੋ ਜਾਂਦਾ, ਸਪੀਡ ਤੁਹਾਡੇ ਕੋਲ ਮੁੜ ਕੇ ਉਹੀ ਵਿਆਹ ਤੇ ਆ ਜਾਣਾ। ਉਹੀ ਵਿਆਹ ਤੇ ਆ ਜਾਂਦਾ। ਪਰ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਮੈਂ ਕਦੀ ਵੀ ਜਾਵਾਂ ਮੈਂ ਪਕੌੜੇ ਨਹੀਂ ਖਾਂਦਾ ਚੀਜ਼ ਵਾਲੇ, ਦੂਜੇ ਖਾਈ ਦੇ ਗੋਭੀ ਵਾਲੇ, ਪਰ ਫਿਰ ਵੀ ਮੈਂ ਦੇਖਦਾ ਸਾਰੇ ਜਾਏ ਮਊ ਕਰਕੇ ਬਸ ਦਿਵਾਲੇ ਹੋ ਜਾਂਦੇ, ਛੱਡਦੇ ਨਹੀਂ ਕੋਈ। ਬਿਲਕੁਲ ਬਾਈ। ਉੱਥੇ ਤਾਂ ਇਹ ਕਾਰਨ ਉਹਦਾ ਇਹ ਆ, ਲੋਕੀ ਹੈਗੇ ਜ਼ਿਆਦਾ ਵੈਜੀਟੇਰੀਅਨ, ਹੂੰ ਸ਼ਾਕਾਹਾਰੀ, ਧਾਰਮਿਕ, ਵੀ ਅਸੀਂ ਕੁਝ ਜਿਹੜਾ ਹੋਰ ਖਾਣਾ ਨਹੀਂ। ਉਹਨਾਂ ਦੇ ਲਈ ਇਹ ਲੱਗਦਾ ਵੀ ਸਭ ਤੋਂ ਜਿਹੜੀ ਤਾਕਤ ਵਾਲੀ ਚੀਜ਼ ਹੈ ਉਹ ਪਨੀਰ ਹੀ ਹੈ। ਉਹ ਖਾਈ ਇਸ ਤਰੀਕੇ ਨਾਲ ਜਾਂਦੇ ਆ ਵੀ ਪਨੀਰ ਜਿਹੜਾ ਖਾ ਲਓ ਤੇ ਇਹਦੇ ਨਾਲ ਤਾਕਤ ਬੜੀ ਪੈਂਦੀ ਆ। ਘਿਓ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਗੱਲ, ਤੁਸੀਂ ਕਦੇ ਸੋਚਿਆ ਵਾ ਆਪਣੇ ਪਿੰਡਾਂ ਦੇ ਵਿੱਚ ਮੱਝਾਂ ਹੈ ਨਹੀਂ, ਤੁਸੀਂ ਦੁੱਧ ਨੂੰ ਅੱਜ ਕਹਿ ਦਿਓ ਕੱਲ ਨੂੰ 2 ਕੁਇੰਟਲ ਦੁੱਧ ਚਾਹੀਦਾ, ਹਾਂ ਲਿਆ ਦੂੰਗਾ, ਉਹ ਜਿੱਥੋਂ ਮਰਜ਼ੀ ਲਿਆ ਕੇ ਦੇਵੇ, ਲਿਆ ਕੇ ਲਿਆ ਦਊਗਾ। ਕੇ ਦਊਗਾ। ਤੁਸੀਂ ਅੱਜ ਤੁਹਾਨੂੰ 1.5 ਕਿਲੋ ਦੁੱਧ ਦੀ ਲੋੜ ਆ, ਤੁਸੀਂ ਅੱਜ ਉਹੀ ਕਹਿ ਦਿਓ ਵੀ ਮੈਨੂੰ 2.5 ਕਿਲੋ ਚਾਹੀਦਾ, ਕਿਲੋ ਦੁੱਧ ਹੈ ਨਹੀਂ, ਕਿਲੋ ਦੁੱਧ ਨਹੀਂ ਹੈਗਾ, ਤੁਸੀਂ ਆਰਡਰ ਕਰੋ 2.5 ਕੁਇੰਟਲ ਤੁਹਾਡੇ ਘਰੇ ਪਹੁੰਚ ਜਾਊਗਾ। ਹਾਂ ਇਦਾਂ ਹੀ ਇਹ ਡੁਪਲੀਕੇਟ ਹੀ ਬਣਦਾ ਵਾ। ਡੁਪਲੀਕੇਟ ਬਿਲਕੁਲ। ਆ ਸੁੱਕਾ ਜਿਹੜਾ ਬਣਾਉਂਦੇ ਆ, ਆ ਜਿੰਨੀਆਂ ਮਠਿਆਈਆਂ ਬਣਦੀਆਂ ਤਾਂ ਇਹ ਸੁੱਕੇ ਦੁੱਧ ਨੇ ਬਣਾਈ ਹੋਈ ਜਾਂਦੇ ਆ। ਹੁਣ ਜਿੱਦਾਂ ਖੋਆ ਜਿਹੜਾ ਹੈ, ਜਿੱਦਾਂ ਹੁਣ ਗੱਲ ਕਰਦੇ ਆ ਆਪਾਂ, ਇਹਨਾਂ ਦਾ ਦੁੱਧ ਹੈ ਹੀ ਨਹੀਂ ਪੰਜਾਬ 'ਚ ਜਿੰਨਾ। ਤੁਸੀਂ ਆ ਦੀਵਾਲੀ ਨੂੰ ਦੇਖਿਓ, ਦੀਵਾਲੀ ਨੂੰ ਇਹ ਤਾਂ ਹੈ ਨਹੀਂ ਵੀ ਅਸੀਂ ਹਾਲੈਂਡ ਤੋਂ ਲੈਣ ਲੱਗ ਪੈਂਦੇ ਆ ਦੁੱਧ ਉਨੇ ਦਿਨ, ਇਹ ਤਾਂ ਹੈ ਨਹੀਂ। ਸਾਡਾ ਦੁੱਧ ਇੱਥੇ ਹੀ, ਇਹ ਦੁੱਧ ਕਿੱਥੋਂ ਆ ਜਾਂਦਾ ਵੀ ਜਿੰਨੀਆਂ ਮਠਿਆਈ ਦੀਆਂ ਦੁਕਾਨਾਂ ਆ ਉਹ ਸੜਕ ਤੱਕ ਉਹਨਾਂ ਨੇ ਉਹ ਥੱਲੇ ਤੱਕ ਬਣਾਇਆ ਹੁੰਦਾ। ਠੀਕ ਹੈ ਜੀ, ਸਵਾਦ 4-5 ਕੇ ਹੁੰਦੇ ਆ, ਰੰਗ ਪਾ ਕੇ ਉੱਪਰ ਚਾਂਦੀ ਦਾ ਵਰਕ ਲਾ ਕੇ ਉਹਨੂੰ ਇੰਨੀ ਡੈਕੋਰੇਸ਼ਨ ਦਿੰਦੇ ਆ। ਲੋਕਾਂ ਦੇ ਵਿੱਚ ਵੀ ਇਹ ਬਣ ਗਿਆ ਵੀ ਇੱਕ ਇਹੀ ਅਸੀਂ ਚੀਜ਼ ਖਾਣੀ ਆ। ਵਧੀਆ ਦੇਖਣ ਨੂੰ ਸੋਹਣੀ ਇਹ ਨਾ ਦੇਖਣ ਨੂੰ ਸੋਹਣੇ ਲੱਗਦੇ। ਤੁਸੀਂ ਉਹ ਦੇਖਿਆ ਹੋਣਾ ਪਿੱਛੇ 10-15 ਸਾਲਾਂ ਤੋਂ ਹਲਵਾਈ ਬਹੁਤ ਜ਼ਿਆਦਾ ਹੋ ਗਏ। ਪਹਿਲਾਂ ਤਾਂ ਇਹ ਤੁਹਾਡੇ ਪਿੰਡਾਂ ਦੇ ਵਿੱਚ ਆਪਣੇ ਇੱਕ ਤਾਂ ਕੋਲ ਹੁੰਦਾ ਪੁੰਜੇ ਸੀ, ਦੇ ਪਿਆਰੇ ਆ, ਉਹਨਾਂ ਦੀ ਦੁਕਾਨ ਹੁੰਦੀ ਸੀ, ਇੱਕ ਦੋ ਦੁਕਾਨਾਂ ਹੋਰ ਸੀਗੀਆਂ। ਹਾਂ ਤੇ ਹੁਣ ਹੁਣ ਤਾਂ ਸਾਰੇ ਪਾਸੇ ਮਿੱਠਾ ਹੀ ਮਿੱਠਾ। ਹੁਣ ਕਿੰਨਾ ਮਿੱਠਾ। ਉਹ ਹਲਵਾਈ ਵੀ ਪਿਛਲੇ 20 ਸਾਲਾਂ ਦੇ ਵਿੱਚ ਹੀ ਸ਼ੂਗਰ ਦੇ ਮਰੀਜ਼ 90% ਵੱਧ ਗਏ ਆਪਣੇ ਪੰਜਾਬ ਦੇ ਵਿੱਚ। ਬਿਲਕੁਲ। ਹਲਵਾਈ ਵੀ ਤੁਹਾਡੇ ਅੰਗ ਆਸਟ੍ਰੇਲੀਆ ਤੋਂ ਬਣ ਕੇ ਆਏ ਇੱਥੇ। ਨਹੀਂ ਕੰਮ ਸਿੱਖ ਕੇ ਉਧਰੋਂ ਇੱਧਰ ਨਹੀਂ ਆਏ। ਸਮਝ ਨਹੀਂ ਪੈਂਦੀ। ਆਸਟ੍ਰੇਲੀਆ ਵਾਲੇ ਇੰਡੀਆ ਤੋਂ ਮੰਗਵਾਉਂਦੇ ਹਲਵਾਈ, ਇਹ ਉੱਥੇ ਚਾਹੀਦੇ ਆ, ਹਾਂਜੀ ਉੱਥੇ ਵਾਲੇ ਹਲਵਾਈ ਇੱਥੇ ਆਈ ਜਾਂਦੇ ਆ। ਉੱਥੇ ਆਈ ਜਾਂਦੇ, ਸਹੀ ਗੱਲ। ਨਹੀਂ ਜਿਹੜੀ ਇੱਕ ਗੱਲ ਤਾਂ ਹੈਗੀ, ਜਿਹੜੀ ਪੰਜਾਬ ਦੇ ਵਿੱਚ ਮੌਜ ਹੈ ਨਾ, ਰੌਣਕਾਂ, ਆਹ ਚੀਜ਼ ਮਾਹੌਲ ਨਹੀਂ ਹੈਗਾ ਉੱਥੇ। ਉੱਥੇ ਬੰਦੇ ਦੇ ਫੋਨ ਕੰਨ ਤੇ ਹੀ ਲੱਗਿਆ ਰਹਿੰਦਾ 24 ਘੰਟੇ। ਉੱਥੇ ਇਦਾਂ ਨਾ, ਉੱਥੇ ਵਿਹਲਾ ਬੰਦਾ ਕੋਈ ਹੈ ਨਹੀਂ, ਹੂੰ ਇੱਥੇ ਸਾਰੇ ਵਿਹਲੇ ਤੁਰੇ ਫਿਰਦੇ ਆ। ਬੰਦੇ ਕੋਲ ਫੋਨ ਹੀ ਆ, ਹੁਣ ਹੈਗੀ ਆ ਸਾਡੇ ਕੋਲ। ਨਹੀਂ ਬਿੰਦੇ ਰੌਣਕਾਂ ਤਾਂ ਹੈਗੀਆਂ, ਪਰ ਜਿੱਲੇ ਕਰਜ਼ੇ ਦੇਖੀਦੇ, ਟਰੈਕਟਰ ਦਾ ਕਿਸ਼ਤ ਆ ਗਈ ਆ, ਕਦੀ ਕਿਸੇ ਦੀ ਕਿਸ਼ਤ ਆ ਗਈ ਆ, ਉਦੋਂ ਅਸੀਂ ਪਰ ਹੱਸ ਕੇ ਇੱਥੇ ਰਹੀਦਾ ਮਾੜਾ ਮੋਟਾ। ਪਰ ਕਿਤੇ ਨਾ ਕਿਤੇ ਉਹ ਆਪਾਂ ਵੀ ਇੱਕ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਆ, ਉਹ ਚਲੋ ਆਪਾਂ ਬਾਏ ਕਰਨੀ ਆ, ਖਰੀਦਣੀ ਆ, ਉਹ ਗੱਲ ਵੱਖਰੀ ਆ। ਹੁਣ ਜਿਹੜੀ ਚੀਜ਼ ਦੀ ਸਾਨੂੰ ਨਹੀਂ ਵੀ ਲੋੜ, ਆਪਾਂ ਉਹ ਵੀ ਖਰੀਦ ਕੇ ਘਰੇ ਖੜਾਉਂਦੇ ਆ। ਹਾਂਜੀ ਬਿਲਕੁਲ। ਹਾਲਾਂਕਿ ਆਪਣੇ ਕੋਲੇ ਮੋਟਰਸਾਈਕਲ ਤੇ ਆਪਾਂ ਜਾ ਸਕਦੇ ਆ, ਪਰਵਾਹ ਚਾਹੀਦੀ ਆ। ਗੱਡੀ ਆਪਣੇ ਤੁਸੀਂ ਆਪ ਸੋਚੋ, ਆਪਣੇ ਘਰੇ ਗੱਡੀ ਖੜੀ ਆ, ਤੁਸੀਂ ਸਾਲ ਦੇ ਵਿੱਚ ਕਿੰਨੀ ਵਾਰੀ ਸਟਾਰਟ ਕਰਦੇ ਹੋ? ਤੁਸੀਂ ਉਹਦਾ ਮੇਰਾ ਤਾਂ ਹੁਣ ਕੰਮੇ ਇਦਾਂ ਦਾ, ਮੈਨੂੰ ਤਾਂ ਜਾਣਾ ਪੈਂਦਾ ਕਿਤੇ ਨਾ ਕਿਤੇ ਇਹੋ ਜਿਹੇ ਪਰਿਵਾਰ ਵੀ ਹੋਣਗੇ, 3 ਘਰ ਦੇ ਜੀ ਹੋਣਗੇ, ਇੱਕ ਪਿਓ 2 ਜਵਾਕ, ਇੱਕ ਗੱਡੀ ਖੜੀ ਹੋਣੀ ਆ, 4-5 ਮੋਟਰਸਾਈਕਲ ਖੜੇ ਹੋਣਗੇ, ਬਿਲਕੁਲ। ਤੇ ਬੁਲਟ ਪੱਕਾ ਹੋਊਗਾ। ਕਿਉਂ? ਜਿੰਨਾ ਚਿਰ ਖੜਕਾ ਦੜਕਾ ਨਹੀਂ ਹੁੰਦਾ, ਉਹਨਾਂ ਚਿਰ ਪਤਾ ਹੀ ਨਹੀਂ ਲੱਗਦਾ ਵੀ ਬੰਦੇ ਹੈਗੇ। ਆ ਗਿਆ ਬਸ ਬਸ। ਨਹੀਂ ਬੰਦੇ ਦੀ ਗੱਲ ਵੀ ਸਹੀ ਆ। ਮਤਲਬ ਇਹ ਕਰਜ਼ਾਈ ਆਪਣੀਆਂ ਛਾਵਾਂ ਵਧਾ ਲਈਆਂ, ਉਹਦੀ ਵਜ੍ਹਾ ਕਰਕੇ ਅਸੀਂ ਦੂਜੀ ਗੱਲ, ਕਰਜ਼ਾਈ। ਵੱਡੀ ਗੱਲ ਜਿਹੜੀ ਆ ਨਾ, ਹੁਣ ਇੱਕ ਵਿਆਹ ਕਰਦੇ ਆਪਣੇ, ਮੈਨੂੰ ਸਮਝ ਨਹੀਂ ਪੈਂਦੀ, ਜਦੋਂ ਸਾਡੀਆਂ ਸੁਰਤਾਂ ਦੇ ਸਰਪੰਚ ਨੂੰ ਪਤਾ ਪਿੰਡ 'ਚ ਵਿਆਹ ਹੋਣਾ, ਜਿਹਨੇ ਤੇ ਗੁਰਦੁਆਰੇ ਜੰਝ ਕਰ ਹੁੰਦਾ ਸੀ, ਨਾਲ ਹੀ ਉੱਤੇ ਜਾਣੀ, ਉਹ ਹੁੰਦਾ ਵੀ 40 ਬੰਦੇ ਲੈ ਕੇ ਉਹਨੇ 50 ਬੰਦੇ ਲਾਉਣੇ ਕਿ 100 ਬੰਦਾ ਲੈ ਕੇ, 100 ਤਾਂ ਬਹੁਤ ਬੰਦਿਆ ਸੀ ਹਾਂਜੀ ਹਾਂ। ਉਹਨਾਂ ਨੂੰ ਆਉਣਾ। ਮੈਂ ਤਾਂ ਆਪਣੀ ਉਸ ਸੁਰਤ ਵਿੱਚ ਛੋੜੇ ਰਾਤਾਂ ਰਹਿੰਦੀਆਂ ਹੁੰਦੀਆਂ ਸੀ, ਜਿਹਨੇ ਤਾਂ 2-2 ਦਿਨ ਰਾਤਾਂ ਰਹਿੰਦੀਆਂ ਗੱਡੀ ਜਾਂਦੇ ਹੁੰਦੇ ਸੀ। ਫਿਰ ਆਹ ਈਵਨ 1965-70 ਦੇ ਦਹਾਕੇ ਦੇ ਵਿੱਚ ਵੀ ਜਨੇਤ ਹੋਣੀ ਉੱਥੇ ਬੈਠੇ ਹੋਣਾ, ਪਿੰਡ ਦੇ ਵਿੱਚ ਘਰ ਦੇ ਵਿੱਚ ਕਨਾਤਾਂ ਲੱਗ ਜਾਣੀਆਂ, ਚਾਹ ਨਹੀਂ ਲੱਗ ਜਾਣੀ, ਉੱਥੇ ਲਵਾਈ ਨਹੀਂ ਪੈਣਾ, ਉੱਥੇ ਖਾ ਲੈਣਾ। ਮੈਂ ਹੋਰ ਗੱਲ ਦੱਸਦਾ, ਅਸੀਂ ਉਹ ਪੰਚਾਇਤ 'ਚ ਜਾਂਦੇ ਹੁੰਦੇ ਸੀ ਤੇ ਪੰਚਾਇਤ ਖਾਣਾ ਨਹੀਂ ਸੀ ਖਾਂਦੀ ਕੁੜੀਆਂ ਘਰ ਦਾ, ਪੰਚਾਇਤ ਉੱਤੇ ਉਹਨੂੰ ਬਹਿ ਜਾਣਾ ਤੇ ਉੱਤੇ ਪੰਚਾਇਤ ਬੈਠੀ ਹੁੰਦੀ ਸੀ। ਕੁੜੀਆਂ ਵੀ ਕੋਠੀਆਂ 'ਤੇ ਬੈਠੀਆਂ ਗਾਈ ਜਾਂਦੀਆਂ, ਕੋਈ ਖਾਣਾ ਪੀਣਾ ਖਾਣਾ ਪੀਣਾ ਨਹੀਂ ਹੁੰਦਾ। ਬਸ ਜਨੇਤ ਨੇ ਆਉਣੀ ਆ, 2-4 ਰਿਸ਼ਤਾ ਕਰਕੇ ਤੇ ਜਾਣਾ, ਇੱਕ ਦੂਜੇ ਦੀ ਮਦਦ ਕਰ ਦੇਣੀ। ਬਾਕੀ ਅਗਰ ਜਦੋਂ ਹੋਰ ਹੁੰਦਾ ਸੀ, ਮੈਂ ਕਿਹਾ ਮੈਨੂੰ ਪਤਾ ਨਹੀਂ, ਤੁਹਾਨੂੰ ਪਤਾ ਵੀ ਨਹੀਂ ਪਤਾ, ਜਿਹੜੀ ਰਿਸ਼ਤੇਦਾਰੀ ਸੀ ਨਾ, ਉਹ ਜਦੋਂ ਆਉਂਦੇ ਸੀ ਨਾ, ਉਹਨਾਂ ਦੇ ਰੁਪਈਏ ਪਾਉਣੇ ਆ ਘਰ 'ਚ, ਕੋਈ 20 ਦੇ ਗਿਆ, ਕੋਈ 50 ਦੇ ਗਿਆ,
10 ਦੇ ਗਿਆ, ਉਹ 5 ਹੀ ਬਹੁਤ ਹੁੰਦੇ ਸੀ ਜਿੰਨਾ ਸਰਦਾ ਆ ਦੇਣੇ। ਫਿਰ ਜਦੋਂ ਉਹਨੇ ਦੂਜਿਆਂ ਦੇ ਰਿਸ਼ਤੇ ਦਾ ਵਿਆਹ ਹੋਣਾ, ਫਿਰ ਜਿਹੜਾ 5 ਦੇ ਗਿਆ ਨਾ ਉਹਨੂੰ ਮੁੜ ਕੇ ਜੇ ਤਾਂ 6 ਪਾਤੇ ਉਹਨੂੰ ਪਤਾ ਵੀ ਰਿਸ਼ਤੇਦਾਰੀਆਂ ਰੱਖਣੀਆਂ। ਹਾਂ ਠੀਕ ਹੈ। ਜੇ ਉਹ 5 ਦੇ 5 ਹੀ ਮੋੜ ਗਿਆ ਹਾਂ। ਇਹਦਾ ਮਤਲਬ ਹੁੰਦਾ ਸੀਗਾ ਕਿ ਹੁਣ ਆਪਾਂ ਠੀਕ ਹੈ, ਬਹੁਤ ਸੋਹਣਾ ਚੱਲ ਗਿਆ, ਹੁਣ ਆਪਣੀ ਬਸ ਠੀਕ ਇੱਥੇ ਹੈ, ਤੱਕ ਦੋ ਚੱਲ ਰਿਹਾ, ਸਤਿ ਸ਼੍ਰੀ ਅਕਾਲ। ਗਾਲਾਂ ਨਹੀਂ ਆਪਾਂ ਕਰਨਾ, ਅੱਛਾ ਇਹ ਸੁਧਣਾ ਨਹੀਂ ਵਿਆਹ ਦੇ ਯਾਨੀ ਇੰਡਾਇਰੈਕਟਲੀ ਮੈਸੇਜ ਦੇਣਾ ਹੁੰਦਾ। ਮੈਸੇਜ ਦੇਣਾ ਹੁੰਦਾ ਸੀ ਹਾਂ ਵੀ ਅਸੀਂ ਗਾਹ ਨਹੀਂ ਹੋ ਸਕਦੇ, ਕੋਈ ਇਸ ਤਰ੍ਹਾਂ ਦੂਰ ਪੈ ਜਾਂਦੀ ਸੀ। ਹਾਂ। ਮਾਟਰਾ ਦੇਖ ਲੈ ਟੈਕਨੋਲੋਜੀ, ਹਾਂ ਤੂੰ ਦੇ ਪੜੀਆਂ ਨਹੀਂ ਸਭ ਪੜਿਆ ਦੇਖਿਆ, ਕਈ ਨੇ ਤਾਂ 50 ਰੁਪਏ ਪਾ ਕੇ ਜਾਣੇ, ਤੂੰ ਨਾ ਮੁੜ ਕੇ 55 ਪਾ ਜਾਣੇ, ਤੇ ਜੇ ਮੁੜ ਕੇ 50 ਹੀ ਮੋੜ ਗਏ ਇਹਦਾ ਮਤਲਬ ਵੀ ਇੱਥੇ ਬਸ ਗਾਹ ਨਾ ਅਸੀਂ ਸਿੱਧਾ ਕਰਨਾ, ਤੁਸੀਂ ਆਓ। ਅਜੇ ਤਾਂ ਮੈਨੇਜਰ ਦੱਸਦਾ ਸੀ, ਪਿਛਲੇ ਮਹੀਨੇ ਖਰਾ ਗੱਲ ਕਰਦਾ ਸੀ, ਕਹਿੰਦਾ ਵਿਆਹ ਤੇ ਅੱਗੇ ਜਾਣਾ, ਜਾ ਕੇ ਤੇ ਕੋਈ ਖੂਹ ਦੇਖ ਲੈਣਾ ਪਹਿਲਾਂ, ਜਿਹੜਾ ਪਿੰਡ ਤੋਰੇ ਖੂਹ ਆ, ਬਈ ਕੱਪੜੇ ਦਾ ਉਹ ਗੱਡੀਆਂ 'ਚ ਕਹਿੰਦਾ ਕੱਪੜੇ ਬੇਦੁਆ ਮਿੱਟੀ ਘੱਟੇ ਨਾ ਖਰਾਬ ਹੋ ਜਾਣੇ, ਬੰਨੀ ਹੁੰਦੀ ਸੀ ਉੱਥੇ ਆਹੋ ਗੱਠੜੀ 'ਚ ਬੰਨੇ ਹੋਣੇ, ਬੰਨ ਕੇ ਦਾ ਕਹਿੰਦਾ ਪਹਿਲਾਂ ਉੱਥੇ ਨਹਾਉਣਾ, ਨਹਾ ਕੇ ਫੇਰ ਕਹਿੰਦਾ ਉਹ ਕੱਪੜੇ ਪਾ ਕੇ ਜਾਣਾ ਉੱਥੇ। ਹੁਣ ਮੈਂ ਇੱਥੇ ਗੱਲ ਨਹੀਂ ਕਰਨੀ, ਇਹ ਕਹਿੰਦਾ ਵੀ ਇੱਕ ਵਾਰੀ ਇਦਾਂ ਹੀ ਆ, ਮਤਲਬ ਬੰਦੇ ਦਾ ਨਾਂ ਵੀ ਲਿਆ, ਕਹਿੰਦਾ ਉਹ ਕੀ ਹੋਇਆ ਕਿ ਉਹ ਰਾਤ ਨੂੰ ਹਨੇਰੇ ਹੋਏ, ਕਿਤੇ ਬਰਾਤਾਂ ਤੁਰਦੀਆਂ 3-4 ਵਜੇ ਤੁਰ ਪੰਦੇ, ਵੀ ਠੰਡੇ ਠੰਡੇ ਪਹੁੰਚ ਜਾਵਾਂਗੇ ਉੱਥੇ ਮਾਤਾ ਦੀ ਸਲਵਾਰ ਹੀ ਲੈ ਗਿਆ ਪਜਾਮੇ ਦੀ ਜਗ੍ਹਾ, ਉੱਥੇ ਕਹਿੰਦੇ ਸਲਵਾਰ ਹੀ ਕਿਤੇ ਉਹ ਹੀ ਜਾ ਕੇ ਲੈ ਗਿਆ, ਪਾਈ ਵੀ ਪੁੱਠੀ ਪਰ ਸੀ। ਪੇ ਦੇ ਪੁੱਤ ਨੇ ਵਿਆਹ ਨਹੀਂ ਛੱਡਿਆ, ਸਲਵਾਰ ਪਾ ਕੇ ਵਿਆਹ ਦੇ ਲਿਆ। ਇਹਨੂੰ ਜਜ਼ਬਾ ਕਹਿੰਦੇ, ਜਜ਼ਬਾ ਜਜ਼ਬਾ ਪੂਰਾ ਜਜ਼ਬਾ। ਇੰਜੋਏ ਕਰਦੇ ਸੀ ਲੋਕ, Enjoy ਕਰਦੇ ਲੋਕ। ਨਾ ਵਿਆਹ ਦਾ ਚਾਅ ਵੀ ਹੁੰਦਾ। ਹੁਣ ਚਾਅ ਕਾਹਦਾ ਤਾਂ ਹੁਣ ਦੇਖੋ ਪੈਲਸ ਜਿਹੜੇ ਬਣੇ ਆ, ਪੈਲਸ ਤਾਂ ਸ਼ਹਿਰੀ ਲੋਕਾਂ ਦੇ ਲਈ ਸੀ, ਜਿੱਥੇ ਮਾਲੇ 2-2 ਮਾਲਿਆਂ 'ਚ ਰਹਿੰਦੇ ਸੀ ਲੋਕ, ਉਹਨਾਂ ਕੋਲ ਵਿਆਹ ਕਰਨਾ ਕਿੱਥੇ ਹੁੰਦਾ ਸੀ, ਉਹਨੇ ਪੈਲਸ ਬਣਾਏ। ਆ ਸਾਡੇ ਪਿੰਡਾਂ ਵਾਲਿਆਂ ਨੇ ਵੈਸੇ ਹੀ ਚੱਕ ਲਿਆ ਕੰਮ, ਪਿੱਛੇ ਲੱਗ ਗਏ ਨਾ ਪਿੰਡਾਂ ਪਿੱਛੇ ਵਾਲੇ, ਲੱਗ ਗਿਆ। ਪਿੱਛੇ ਲੱਗ ਗਏ। ਇੱਥੇ ਜੀ ਸਾਡੇ ਆ ਗੱਲ, ਉਹ ਚਾਚੇ ਦੇ ਮੁੰਡੇ ਦਾ ਵਿਆਹ ਹੋਣਾ, ਅਸੀਂ ਕਿਹਾ ਵੀ ਆਪਾਂ ਘਰ 'ਚ ਕਰਾਂਗੇ, ਬਈ ਆਪਾਂ ਜਿਹੜਾ ਆ ਕੁੜੀ ਵਾਲਿਆਂ ਦੇ ਘਰ ਵਿਆਹਣ ਜਾਣਾ, ਇਧਰੋਂ ਅਸੀਂ ਵੀ ਬਈ ਅਸੀਂ ਕਿਹਾ ਵੀ ਚਲੋ ਇਦਾਂ ਜਾਵਾਂਗੇ ਜਿੱਦਾਂ ਚਾਂਦੀ ਕਨਾਤਾਂ ਲੱਗਦੀਆਂ। ਬਿਲਕੁਲ। ਉਹ ਕੁੜੀ ਵਾਲੇ ਨਹੀਂ ਮੰਨੇ, ਉਹ ਕਹਿੰਦੇ ਜੀ ਸਾਡੀ ਪਿੰਡ 'ਚ ਬੇਇੱਜ਼ਤੀ ਹੋ ਜਾਣੀ ਹੈ, ਇਹ ਵੀ ਪੈਲਸ ਨਹੀਂ ਕੀਤਾ ਵੇ। ਜਾਣੀ ਇੱਥੇ ਕੀ ਹੋਇਆ, ਸਾਰਿਆਂ ਦੇ ਇੱਕ ਰੈਪੂਟੇਸ਼ਨ ਨੱਕ ਦਾ ਸਵਾਲ ਹੋ ਗਿਆ। ਉਹੀ ਜਿਹੜਾ ਹੁਣ ਪੈਲਸ ਤੇ 20-25 ਲੱਖ ਰੁਪਏ ਖਰਚਾ ਕੀਤਾ ਵਾ, ਜੇ ਉਹੀ 25 ਲੱਖ ਰੁਪਏ ਦਾ ਆਪਣੇ ਧੀ ਪੁੱਤ ਨੂੰ ਜਮਾਈ ਨੂੰ ਬਿਜ਼ਨਸ ਖੋਲ ਕੇ ਦਿੱਤਾ ਹੁੰਦਾ, ਕਿਤੇ ਨਾ ਕਿਤੇ ਉਹਨਾਂ ਦੀ ਸੋਰਸ ਆਫ ਇਨਕਮ ਆਉਂਦੀ ਨਾ। ਇਹ ਮੁੜ ਕੇ ਫਿਰ ਨਾ ਜਦੋਂ ਇਹਨੂੰ ਖਰਚ ਕਰ ਲੈਂਦੇ ਆ, ਫਿਰ ਫੂਡ ਇੰਨਾ ਵੇਸਟ ਹੁੰਦਾ। ਹੁਣ ਜਿਹੜੇ ਆਪਣੇ ਉਹ ਨਵੇਂ ਜਿਹੜੇ ਕੰਮ ਚੱਲੇ ਆ, ਹਾਂਜੀ ਵੀ ਉਹ ਲਾ ਦਿੰਦੇ ਆ ਰੇੜੀਆਂ 'ਚ ਲਾ ਦਿੰਦੇ ਆ ਵੱਖਰੇ ਵੱਖਰੇ ਖਾਣੇ ਦੇ, ਵੈਸੇ ਵਿਆਹ ਇਦਾਂ ਹੁੰਦਾ। ਇਹ ਕੋਈ ਮੇਲਾ ਹੈ ਵੀ ਅਨੰਦਪੁਰ ਦਾ ਮੇਲਾ ਵੀ ਚਲੋ ਚਲੀਏ ਤੇ ਬਾਹਰ ਹੱਟੀਆਂ ਤੋਂ ਚੀਜ਼ਾਂ ਖਾ ਲਈਏ। ਮੈਂ ਤਾਂ ਕਹਿੰਦਾ ਆਪਣੀ ਪਹੁੰਚ ਦੇ ਮੁਤਾਬਕ ਘਰੇ ਜਿੰਨੀ ਕੋਈ ਪਹੁੰਚ ਵਾ ਉਹਨਾਂ ਛੋਟਾ ਵਿਆਹ ਕਰੋ, ਉਹੋ ਹੀ 4 ਪੈਸੇ ਆਪਣੇ ਸੰਭੋ ਜਾਂ ਆਪਣੇ ਧੀ ਪੁੱਤ ਨੂੰ ਦੇ ਦਿਓ, ਮਗਰੋਂ ਜੋ ਰੱਸਾ ਲੱਭਦੇ ਫਿਰਨਾ ਟੰਗਣ ਲਈ ਆਪਣੇ ਆਪ ਤਾਂ ਮਰ ਜਾਂਦੇ ਆ, ਮਗਰ ਪਰਿਵਾਰ ਉਹਦਾ ਕੀ ਹਾਲ ਹੁੰਦਾ ਕਦੀ ਸੋਚਿਆ ਕਿਸੇ ਨੇ? ਤੁਸੀਂ ਤਾਂ ਜਾਨਵਰ ਚੱਲ ਜਾਂਦਾ ਪਰ ਮਗਰ ਟੱਬਰ ਤਾਂ ਉੱਥੇ ਹੀ ਆ, ਬਿਲਕੁਲ। ਕੀ ਕਰੂਗਾ ਉਹ? ਤੁਸੀਂ ਤਾਇਆ ਜੀ ਕੁਲਵੰਤ ਸਿੰਘ ਹੈਗਾ ਢਾਲੀ ਵਾਲਾ ਇੱਕ, ਹਾਂਜੀ। ਉਹ ਮਤਲਬ ਹਾਂਜੀ। ਗੰਜ ਆਉਂਦਾ ਨਹੀਂ, ਮੈਂ ਉਹਨਾਂ ਦੀ ਕਾਫੀ ਇੰਟਰਵਿਊ ਸੁਣਦਾ ਹੁੰਦਾ, ਉਹਨਾਂ ਦੀ ਆਪਦੀ ਇੰਟਰਵਿਊ ਦੇ ਵਿੱਚ ਆਪਦੇ ਸ਼ਬਦ ਉਹ ਕਹਿੰਦੇ ਵੀ ਮੈਂ ਮੁੰਡਾ ਵਿਆਹਣ ਗਿਆ। ਹਾਂ ਉਹ ਕੈਂਸਰ ਦੀ ਵੀ ਗੱਲਾਂ ਕਰਦਾ ਬਿਲਕੁਲ ਹੁੰਦਾ ਬਿਲਕੁਲ, ਨਾ। ਬਹੁਤ ਵਧੀਆ ਬੰਦਾ ਵਾ, ਬਹੁਤ ਵਧੀਆ ਉਹਦੇ ਪੰਜਾਬ ਵਾਸਤੇ। 1 ਰੁਪਏ 'ਚ ਵਿਆਹ ਕੀਤਾ ਉਹਨੇ। 1.25 ਰੁਪਏ 'ਚ ਵਿਆਹ ਕੀਤਾ। ਹਾਂਜੀ। ਤੇ ਕਹਿੰਦੇ ਮੈਂ ਆਪਦੀ ਘਰ ਵਾਲੀ ਨਹੀਂ ਗਈ, ਕਹਿੰਦੇ ਅਸੀਂ 5 ਬੰਦਿਆਂ ਦੀ ਗੱਲ ਕੀਤੀ ਆ, 5 ਹੀ ਜਾਵਾਂਗੇ। ਤੇ ਦੇਖੋ ਉਹ ਕਿੱਡਾ ਮਾਂ ਦਾ ਜਿਗਰਾਹੂ ਜਿਹੜੀ ਆਪਦੀ ਪੁੱਤ ਦੇ ਬਰਾਤ ਨਹੀਂ ਗਈ। ਮਿਸਾਲ ਪੈਦਾ ਕਰਦੇ ਲੋਕੀ ਹੈਗੇ ਆ। ਤੇ ਉਹ ਜੇ ਮਿਸਾਲ ਪੈਦਾ ਤੁਸੀਂ- ਕਰਦੇ ਆ। ਜੇ ਤੁਸੀਂ ਲੋਕਾਂ ਨੂੰ ਸੇਧ ਤੇ ਦੇਣੀ ਆ, ਉਹਨਾਂ ਦੀ ਮਾਤਾ ਜੀ ਕੈਂਸਰ ਦੇ ਮਰੀਜ਼ ਸੀਗੇ, ਤੇ ਅੱਜ ਉਹ ਕਿੰਨੇ ਕੈਂਸਰ ਦੇ ਮਰੀਜ਼ਾਂ ਨੂੰ ਠੀਕ ਕਰੀ ਜਾਂਦਾ ਵਾ। ਅਸੀਂ ਸਪੋਰਟ ਨਹੀਂ ਕਰਦੇ, ਬਸ ਸਾਨੂੰ ਆਇਆ ਆਪਾਂ ਸਪੋਰਟ ਕਰਨੀ ਨਹੀਂ, ਆਪਾਂ ਗਲਤੀ ਲੱਭ ਲੈਣੀ ਆ, ਗਲਤੀ ਲੱਭ ਲੈਣੀ ਆ, ਗਲਤੀ ਲੱਭ ਕੇ ਉਹ ਐਵੇਂ ਕਰੀ ਬਣਿਆ ਫਿਰਦਾ ਖਰਿਆ ਵਿੱਚੋਂ ਕੀ ਕਰਦਾ ਕੀ ਖਾਂਦਾ ਇਹ ਖਾਂਦਾ ਹੈ ਤਾਂ ਮੇਰਾ ਤਾਂ ਬਿੰਦੇ ਨੇ ਗੱਲਾਂ ਕਰ ਡੀਜੇ ਬੰਦ ਕਰਾਊਗਾ ਉਹ। ਹੋਰ ਭਰਾਵਾ ਤੇ ਤਾਂ 4 ਛਿੱਲੜ ਹੈਗੇ, ਤੇ ਤਾਂ 4 ਗੱਲਾਂ ਆਉਂਦੀਆਂ। ਡੀਜੇ ਤੇਰਾ ਲਵਾ ਦਿੰਦੇ। ਨਹੀਂ ਯਾਰ ਅਸੀਂ ਹੁਣ ਇਦਾਂ ਕਰਦੇ ਆ, ਗਲਤ ਹੋ ਗਿਆ ਯਾਰ ਕੰਮ। ਉਹ ਤਾਂ ਗੱਲ ਆ। ਨਹੀਂ ਗੱਲ ਸਹੀ ਆ ਮਿੰਦੀ ਨਹੀਂ ਭਰਾ ਤੁਸੀਂ ਇਹ ਕਿੱਦਾਂ ਚੱਲੂਗਾ ਜੇ ਯਾਰ ਆਪਾਂ ਵਿਆਹ ਇਦਾਂ ਕਰਨ ਲੱਗੇ? ਨਹੀਂ ਪਰ ਦੀ ਗੱਲ ਸੁਣ, ਗੱਲ ਪੈਲਸ ਦੀ ਹੋਈ ਆ, ਡੀਜੇ ਬੰਦ ਕਰਨ ਦੀ ਅਸੀਂ ਕੋਈ ਗੱਲ ਨਹੀਂ ਕੀਤੀ। ਮਾਟਰਾ ਉਹ ਦਿੱਤਾ ਲੈ ਬਿੰਦਰ ਨੇ ਕਹੀ ਜਾਂਦਾ 4 ਬੰਦੇ ਜਾਂ 5 ਬੰਦੇ, ਉਹ ਤਾਂ 4 ਛਿੱਲੜ ਹੈਗੇ ਭਰਾਵਾ, ਉਹ ਤੋਂ ਆਉਂਦੀਆਂ ਗੱਲਾਂ ਉਹਨੂੰ। ਆਹੋ ਤੇ ਅਸੀਂ ਇਹ ਹੋਰ ਮਿੰਟਾਂ ਤਾਂ ਜ਼ਮੀਨ ਵੀ 2-3 ਕਿੱਲੇ ਹੀ ਆ। ਗੱਲ ਇਹਦੀ ਵੀ ਕਿਸੇ ਹੱਦ ਤੱਕ ਸਹੀ ਆ। ਆਹੋ ਹੁਣ ਜੋ ਵਿਆਹ ਹੁੰਦੇ ਆ, ਡੀਜੇ ਵਾਲੇ ਨੇ ਆਪਣੇ ਪੈਸੇ ਲੈਣੇ ਆ, ਬਿਲਕੁਲ ਬਿਲਕੁਲ। ਕਨਾਤਾ ਤੰਬੂਆਂ ਨੇ ਆਪਣੇ ਪੈਸੇ ਲੈਣੇ ਆ, ਭਾਂਡੇ ਵਾਲੇ ਆਪਣੇ, ਹਲਵਾਈਆਂ ਨੇ ਆਪਣੇ। ਜੇ ਸਾਰੇ ਬੰਦ ਹੋ ਗਏ ਹੁਣ ਤਾਂ ਮੁਸ਼ਕਲ ਹੀ ਹੈ। ਉਹ ਤਾਂ ਗੱਲ ਹੈ। ਚੱਕਰ ਆ ਤਾਇਆ ਜੀ, ਤੁਹਾਡੇ ਸਮਿਆਂ ਦੇ ਵਿੱਚ ਮੰਜੇ ਬਿਸਤਰੇ ਉਹ ਇੱਕ ਰਜਿਸਟਰ ਦੇ ਲੈ ਕੇ ਲਿਆਉਂਦੇ ਸੀ, ਤੇ ਹੁਣ ਉਹ ਮਾਹੌਲ ਹੀ ਨਹੀਂ। ਜੇ ਆਪਾਂ ਅੱਜ ਦੇ ਯਾਰ ਰਾਤ ਜਵਾਕਾਂ ਨੂੰ ਰਹਿੰਦਾ ਕਿਹੜਾ ਕਹੀਏ, ਅਗਲਾ ਬਿੰਦਿਆ ਮੋੜਦਾ ਕਿਹੜਾ ਯਾਰ, ਅੱਜ ਕੱਲ ਮੋੜਦਾ ਨਹੀਂ ਕੋਈ। ਲੱਗਦੇ ਹੁੰਦੇ ਸੀ ਵਗੈਰਾ, ਹਰ ਚਾਦਰ ਤੇ ਸਰਾਣੇ ਤੇ ਹਰ ਚੀਜ਼ ਤੇ ਨੰਬਰ ਲੱਗਦਾ ਹੈ। ਅੱਗੇ ਪਾਪੂਲੇਸ਼ਨ ਘੱਟ ਹੁਣ ਸੀ। ਵਿਆਹ ਇਦਾਂ ਦੇਖ,
ਮਾਸਟਰ ਤੈਨੂੰ ਖੁਦ ਪਤਾ ਸਰਪੰਚ ਦਾ ਰਹਿੰਦਾ ਵਿਆਹ 'ਚ ਆ। ਹੁਣ ਇੱਕ ਦਿਨ ਦੇ ਵਿੱਚ ਕਈ ਵਾਰੀ 2-2 3-3 ਵਿਆਹ ਹੁੰਦੇ ਆ। ਹੋ ਜਾਂਦੇ ਆ। ਉਹ ਲੈ ਕੇ ਜਾਓ, ਫਿਰ ਦੂਜੀ ਆਓ, ਜੇ ਵਿਆਹ ਹੈ ਨਹੀਂ ਕਿਸੇ ਦਾ ਭੋਗ ਆ, ਕਿਸੇ ਦੇ ਪਾਠ ਵਾ। ਹਾਂਜੀ ਮੇਰੇ ਮੈਂ ਹੁਣ ਕੰਮ ਥੋੜ੍ਹਾ ਕਰਦਾ, ਇਸੇ ਕੰਮ ਦਾ ਮੇਰਾ ਤਾਂ ਇਹੀ ਕੰਮ ਹੈ, ਕਿਤੇ ਵਿਆਹ ਤੇ ਜਾ ਜਾਂਦਾ, ਕਿਤੇ ਭੋਗ ਤੇ ਜਾ ਜਾਂਦਾ, ਬਸ ਬੜੇ ਨੇ ਇਹਦੇ ਕੰਮ 'ਤੇ ਰੱਖਿਆ। ਪਨੀਰ ਨਹੀਂ ਖਾਂਦਾ, ਪਨੀਰ ਪਨੀਰ ਨਹੀਂ ਖਾਣਾ, ਨਹੀਂ ਖਾਣਾ। ਪਰ ਉਹਦਾ ਲੈ ਦੇ ਕੇ ਗੱਲ ਇਹ ਹੋਈ ਆ ਵੀ ਕੋਈ ਰਿਜ਼ਲਟ ਤਾਂ ਫਿਰ ਨਿਕਲਿਆ ਨਹੀਂ। ਜੇ ਆਪਾਂ ਸਿੰਪਲ ਵਿਆਹ ਕਰਦੇ ਆ ਫਿਰ ਮਹਿੰਦੀ ਵਰਗਿਆਂ ਦਾ ਕੰਮ ਖਰਾਬ ਹੋ ਜਾਂਦਾ ਇਹ ਵੀ ਗਲਤ ਹੈ। ਹੈਨਾ। ਤੇ ਜੇ ਅਸੀਂ ਸ਼ਾਨੋ ਸ਼ੌਕਤ ਵੀ ਇਹ ਆ ਵੀ ਇੰਨਾ ਕੁ ਰੱਖੋ ਵੀ ਜ਼ਿਆਦਾ ਉਛਲ ਕੇ ਵੀ ਨਾ ਕੰਮ ਕਰੋ। ਜਿਹੜਾ ਤਾਂ ਬੰਦੇ ਦਾ ਸਰਦਾ ਆ ਉਹ ਡੀਜੇ ਡੂਜੇ ਲਵਾਓ। ਮਾਟਰਾ ਤੈਨੂੰ ਮੈਂ ਦੱਸਦਾ ਗੱਲ, ਇਹ ਡੀਜੇ ਦਾ ਫਾਇਦਾ ਵੀ ਆ। ਜਿੱਦਾਂ ਹੁਣ ਤਾਏ ਨੇ ਗੱਲ ਕੀਤੀ ਵੀ ਉੱਥੇ ਜੇ ਕੋਈ ਰੁੱਸ ਜਾਂਦਾ ਸੀ ਮਨਾਉਣ ਜਾਂਦੇ ਖੂਹ ਤੇ, ਹੁਣ ਉੱਥੇ ਮਨਾਉਣ ਦੀ ਲੋੜ ਨਹੀਂ, ਡੀਜੇ ਦੇ ਪਿੱਛੇ ਹੀ ਜਾ ਛਿੱਤਰ ਚਾਰ ਲਾਉਂਦੇ ਆ, ਉਹ ਬੰਦੇ ਸੱਟ ਜਾ ਕਰਕੇ ਮੂਹਰੇ ਲੈ ਆਉਂਦੇ ਆ। ਅੱਛਾ ਠੀਕ ਆ, ਇਹਨੂੰ ਵੀ ਪਤਾ ਪਿੱਛੇ ਕੀ ਚੱਲਦਾ। ਠੀਕ ਆ, ਚਲੋ ਫਿਰ ਤਾਇਆ ਠੀਕ ਆ ਫਿਰ। ਨਹੀਂ ਕਿਤੇ ਨਾ ਕਿਤੇ ਤਾਂ ਆਪਾਂ ਡੀਜੇ ਵਾਲਿਆਂ ਦੀ ਵੀ ਗੱਲ ਦੇਖੀਏ, ਡੀਜੇ ਵੀ ਕਾਫੀ ਬੰਦਿਆਂ ਦੀ ਮਤਲਬ ਰੋਟੀ ਚਲਾਉਂਦਾ, ਰੋਟੀ ਬਿਲਕੁਲ ਰੁਜ਼ਗਾਰ ਹੈ। ਉਹ ਆਪਣੀਆਂ ਧੀਆਂ ਭੈਣਾਂ ਵਰਗੀਆਂ ਜਿਹੜੀਆਂ ਆਪਣੀਆਂ ਸਟੇਜ ਤੇ ਨੱਚਦੀਆਂ, ਉਹ ਵੀ ਕਿਤੇ ਨਾ ਕਿਤੇ ਮੈਂ ਉਹਨਾਂ ਬਜ਼ੁਰਗਾਂ ਨੂੰ ਗਲਤ ਕਹਿੰਦਾ, ਉਹਨਾਂ ਦਾ ਇੱਕ ਮਤਲਬ ਉਹਨਾਂ ਦੀ ਇੱਕ ਉਹ ਆ ਬਈ ਅਸੀਂ ਇਹ ਰੁਜ਼ਗਾਰ ਆ ਸਾਡਾ, ਜਿਵੇਂ ਆਪਾਂ ਆਪਦੇ ਰੁਜ਼ਗਾਰ ਨੂੰ ਪਿਆਰ ਕਰਦੇ, ਉਹ ਵੀ ਉਦਾਂ ਪਿਆਰ। ਹੁਣ ਕਈ ਤੁਸੀਂ ਦੇਖਿਆ ਹੋਣਾ ਤਾਂ ਸੌਰੀ ਟੂ ਸੇ ਡੈਟ ਬਈ ਕਈ ਬਜ਼ੁਰਗ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਆਏ ਬੜਾ ਗਲਤ ਕੰਮ ਕਰਦੇ, ਇਹ ਵੀ ਕਿਤੇ ਨਾ ਕਿਤੇ ਗਲਤ, ਉਹ ਵੀ ਤਾਂ ਕਿਸੇ ਨਾ ਕਿਸੇ ਦੀਆਂ ਧੀਆਂ ਭੈਣਾਂ ਵਿਚਾਰੀਆਂ। ਬਿਲਕੁਲ, ਕਿਉਂ ਜੇ ਉਹਨਾਂ ਨੂੰ ਮਜਬੂਰੀ ਨਾ ਹੁੰਦੀ ਉਹ ਕਿਉਂ ਸਟੇਜ ਤੇ ਨੱਚਦੇ? ਔਖਾ ਆ ਇਦਾਂ ਨੱਚਣਾ ਆਮ ਬੰਦਾ ਉਹ ਤੁਸੀਂ ਤਾਂ ਬੰਦੇ ਇੰਤਜ਼ਾਮ ਕਰਕੇ ਜਾਈਦਾ ਅੱਜ ਕੱਲ। ਬਿੰਦੇ ਅੱਜ ਕੱਲ ਇਹ ਬੁੜਿਆਂ ਨੂੰ ਮੱਛਣ ਦੇਈਦਾ। ਮੈਂ ਕਾਫੀ ਵੀਡੀਓ ਆਹੋ ਨਹੀਂ ਗੱਲ ਸਹੀ ਆ, ਗੱਲ ਤੇਰੀ ਬੰਦੇ ਸਹੀ ਆ ਆਪਦਾ, ਪਰ ਇੰਤਜ਼ਾਮ ਕਰਨਾ ਪੈਂਦਾ। ਅੱਛਾ ਇੱਕ ਹੋਰ ਗੱਲ ਨਾ, ਹੁਣ ਉਹਨੇ ਮੁੰਡੇ ਠੜਕੀ ਨਹੀਂ ਹੈਗੇ ਜਿੰਨੇ ਬਜ਼ੁਰਗ ਹੋਏ ਫਿਰਦੇ। ਬਹੁਤ ਜ਼ਿਆਦਾ ਇਹਦਾ ਜਵਾਬ ਜਿਹੜਾ ਸਰਪੰਚ ਦਾ ਦੇ ਲੱਗਾ ਹੱਥ ਸਰਪੰਚ ਨੂੰ ਕੀਤਾ ਇਹ ਮਾਰੀ ਗੱਲ ਆ ਵੀ ਇਹ ਸਰਪੰਚ ਸਾਹਿਬ ਨਹੀਂ ਆ ਮਾਟਰ ਮੈਨੇਜਰ ਕਿਦਾਂ ਹੈਗਾ, ਇਹ ਵੀ ਉਹੀ ਮਾਡਲ ਆ। ਮਾਡਲ ਨੂੰ ਕਰ ਜਿਹੜੇ ਮਾਡਲ ਨੂੰ ਹੱਥ ਜਿਹਦੇ ਯਾਦ ਉੱਥੇ ਚਲੇ ਵਿਆਹ ਚੱਲੀਏ, ਮੈਂ ਸ਼ਹਿਰ ਨੂੰ ਜਾਣਾ ਸੀ ਤੇ ਗੱਲਾਂ ਉਹ ਤਾਇਆ ਬਹਿ ਜਾ, ਕਿੱਥੇ ਜਾਣਾ ਸ਼ਹਿਰ, ਦੱਸ ਕੀ ਲੈ ਜਾਣਾ, ਮੈਂ ਲਿਆ ਦਿੰਦਾ ਤੈਨੂੰ, ਗੱਲ ਆ ਵੀ ਦੱਸ, ਮੁੰਡੇ ਮੰਗਾ ਲੈਂਦੇ ਆ। ਮੈਂ ਡੀਜੇ ਲਾਉਣਾ। ਡੀਜੇ ਨੇ ਯਾਰ ਚਲੋ ਜੀ।